ਜਿਹੜੇ ਜਿਨ੍ਹਾਂ ਦਾ ਜ਼ਿਆਦਾ ਖੂਨ ਤੱਤਾ ਰਹਿੰਦਾ ਆ ਵੀ ਬਾਅਦ ਦੇ ਵਿੱਚ ਆਹੀ ਹਸ਼ਰ ਹੋਣਾ ਆ, ਜਾਂ ਤਾਂ ਤੁਸੀਂ ਗੋਲੀ ਦਾ ਸ਼ਿਕਾਰ ਹੋਵੋਗੇ ਤੇ ਜਾਂ ਫਿਰ ਤੁਸੀਂ ਅੰਦਰ ਜਾਓਗੇ। ਇਹ ਗਰੁੱਪ ਦੋਨੋਂ ਜਿਹੜੇ ਗਰੁੱਪ ਹੈਗੇ ਆ 10 ਤੋਂ ਵੱਧ ਸ਼ੂਟਿੰਗਸ ਦੇ ਵਿੱਚ ਇਨਵੋਲਵ ਸੀ। 11 ਬੰਦੇ ਜਿਹੜੇ ਆ ਉਹਨਾਂ ਦੇ ਉੱਤੇ ਗੋਲੀਆਂ ਵੀ ਚੱਲੀਆਂ। ਆਪੇ 17 ਅਰੈਸਟ ਕੀਤੇ ਗਏ ਹੈਗੇ ਆ। 5 ਜਣੇ ਹਜੇ ਉਹਨਾਂ ਦੇ ਵਾਰੰਟ ਜਾਰੀ ਹੈਗੇ ਆ। ਕਹਿੰਦੇ ਵੀ ਇੱਕ ਟਾਈਮ ਦੇ ਉੱਤੇ ਲੜਦੇ ਸੀਗੇ ਤੇ ਫਿਰ ਇਹ ਗੰਨਾ ਤੱਕ ਪਹੁੰਚ ਗਏ। ਸੋ ਇਹ ਜਿਹੜੀ ਸਥਿਤੀ ਆ ਇੱਥੇ ਤੱਕ ਪਹੁੰਚ ਗਈ। ਇੱਕ ਮਿੰਟਾ ਗਰੁੱਪ ਤੇ AK-47 ਗਰੁੱਪ ਇੱਕ ਟਾਈਮ ਦੇ ਉੱਤੇ ਦੋਨੋਂ ਇਕੱਠੇ ਹੁੰਦੇ ਸੀਗੇ ਸਾਰੇ ਜਾਣੇ, ਤੇ ਬਾਅਦ ਦੇ ਵਿੱਚ ਇਹ ਆਪਸ ਦੇ ਵਿੱਚ ਇੰਨੀ ਇਹਨਾਂ ਦੇ ਪ੍ਰਤੀ ਇੱਕ ਦੂਜੇ ਦੇ ਪ੍ਰਤੀ ਨਫ਼ਰਤ ਆ। ਇੱਕ ਫੈਕਸ਼ਨ ਜਿਹੜਾ ਬ੍ਰੋਕ ਆਫ ਹੋ ਗਿਆ ਤੇ ਹੁਣ ਇੱਕ ਦੂਜੇ ਨੂੰ ਜਿੱਥੇ ਮੌਕਾ ਲੱਗਦਾ ਸੀਗਾ ਕਹਿੰਦੇ ਵੀ ਸ਼ੂਟ ਕਰਨ ਦੇ ਵੱਲ ਨੂੰ ਹੀ ਜਿਹੜਾ ਉਹ ਵੱਧ ਰਹੇ ਸੀ। ਆਪਾਂ ਦੇਖਿਆ ਵੀ ਕਿਸ ਤਰੀਕੇ ਦੇ ਨਾਲ ਇੱਕ ਦੂਜੇ ਦੇ ਉੱਤੇ ਗੋਲੀਆਂ ਜਿਹੜੀਆਂ ਉਭਰਾਈਆਂ, ਤੇ ਰੱਬ ਦਾ ਸ਼ੁਕਰ ਰਿਹਾ ਵੀ ਕਿਸੇ ਪਬਲਿਕ ਦੇ ਨਹੀਂ, ਉਦੋਂ ਸੰਗਤ ਦੇ ਨਹੀਂ ਜਿਹੜੀ ਉਹ ਵੱਜੀ। ਤੇ ਪਰ ਆਉਣ ਵਾਲੇ ਸਮੇਂ 'ਚ ਸਾਰੇ ਅਰੈਸਟ ਤੋਂ ਕਹਿੰਦੇ 2 ਸ਼ੂਟਿੰਗਸ ਹੋਣ ਜਾ ਰਹੀਆਂ ਸੀ ਜਿਹਨੂੰ ਪ੍ਰੀਵੈਂਟ ਕੀਤਾ। ਤੇ 2 ਜਣੇ ਇਹਨਾਂ 'ਚ ਮਾਫੀਆ ਗਰੁੱਪ ਦੇ ਮੈਂਬਰ ਵੀ ਆ ਇੰਡੀਆ ਤੋਂ, ਜਿਹੜੇ ਇੰਡੀਆ ਦੇ ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਵਿਸ਼ੇਸ਼ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਬ੍ਰੇਕਿੰਗ ਨਿਊਜ਼ ਆਪਣੇ ਸਾਹਮਣੇ ਆ ਚੁੱਕੀ ਹੈ। ਮੇਰੇ ਨਾਲ ਇਸ ਨਿਊਜ਼ ਦੇ ਬਾਰੇ, ਖਬਰ ਦੇ ਬਾਰੇ ਗੱਲਬਾਤ ਕਰਨ ਦੇ ਲਈ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਧੰਨਵਾਦ। ਸਤਿ ਸ਼੍ਰੀ ਅਕਾਲ ਹਰਜੋਤ ਸਿੰਘ ਜੀ। ਬ੍ਰੇਕਿੰਗ ਨਿਊਜ਼ ਆ ਰਹੀ ਆ। ਆਪਾਂ ਬੀਤੇ ਸਮੇਂ ਦੇ ਵਿੱਚ ਗੱਲਬਾਤ ਕਰਦੇ ਆ ਰਹੇ ਆ, ਨਿਆਣਿਆਂ ਨੂੰ ਸਾਂਭ ਕੇ ਰੱਖੋ, ਪਤਾ ਨਹੀਂ ਕਿਹੜੇ ਪਾਸੇ ਨੂੰ ਨਾ ਤੁਰ ਜਾਣ। ਹੁਣੇ ਲੇਟੈਸਟ ਨਿਊਜ਼ ਆ ਰਹੀ ਆ ਜਿਸ ਦੇ ਵਿੱਚ ਜਿਹੜੇ ਡਿਪਾਰਟਮੈਂਟ ਆਫ ਜਸਟਿਸ ਤੋਂ ਲੈ ਕੇ ਅਟਾਰਨੀ ਜਨਰਲ ਦੇ ਆਫਿਸ ਤੋਂ ਲੈ ਕੇ 20 ਜਿਹੜੀਆਂ ਆ ਵੱਖ-ਵੱਖ ਏਜੰਸੀਜ਼ ਨੇ ਮਿਲ ਕੇ 17 ਪੰਜਾਬੀ ਜਿਹੜੇ ਆ ਉਹ ਗ੍ਰਿਫਤਾਰ ਕੀਤੇ ਆ। ਇਹ ਵੱਖ-ਵੱਖ ਜਿਹੜੇ 2 ਗੈਂਗਸ ਦੇ ਮੈਂਬਰ ਦੱਸੇ ਜਾਂਦੇ ਆ। ਕ੍ਰਿਮੀਨਲ ਸਿੰਡੀਕੇਟ ਇਨਵੈਸਟੀਗੇਸ਼ਨ ਇਹਨਾਂ ਦੀ ਪਿਛਲੇ ਕਈ ਮਹੀਨਿਆਂ ਤੋਂ ਜਿਹੜੀ ਉਹ ਚੱਲ ਰਹੀ ਆ। ਇਹ ਗ੍ਰਿਫਤਾਰ ਜਿਹੜੇ ਇਹਨਾਂ ਨੇ ਕੀਤੇ ਆ, ਤੇ ਇਸ ਦੇ ਬਾਰੇ ਹੁਣੇ ਜਿਹੜੇ ਰੌਬ ਬੰਟ ਅਟਾਰਨੀ ਜਨਰਲ, ਉਸ ਦੇ ਨਾਲ ਵੱਖ-ਵੱਖ ਸੰਸਥਾ, ਸਟਰ ਕਾਉਂਟੀ ਡਿਸਟ੍ਰਿਕਟ ਅਟਾਰਨੀ ਜਿਹੜੇ ਜੈਫਰੀ ਡੁਪਰੇ, ਉਹਨਾਂ ਨੇ ਮਿਲ ਕੇ ਪ੍ਰੈਸ ਕਾਨਫਰੰਸ ਦੇ ਵਿੱਚ ਇਸ ਦੇ ਬਾਰੇ ਖੁਲਾਸਾ ਜਿਹੜਾ ਉਹ ਕੀਤਾ ਆ। ਬਹੁਤ ਹੀ ਇੱਕ ਵੱਡੀ ਜਿਹੜੀ ਨਿਊਜ਼ ਆ ਇਹ ਆ ਰਹੀ ਆ ਵੀ 17 ਪੰਜਾਬੀ ਫੈਲਨੀ ਅਰੈਸਟ ਇਹਨਾਂ ਦੀਆਂ ਜਿਹੜੀਆਂ ਆ ਉਹ ਹੋਈਆਂ ਆ। ਮਲਟੀ ਏਜੰਸੀ ਇਨਵੈਸਟੀਗੇਸ਼ਨ ਦੇ ਵਿੱਚ 2 ਕ੍ਰਿਮੀਨਲ ਸਿੰਡੀਕੇਟਸ ਜਾਂ ਕ੍ਰਿਮੀਨਲ ਗੈਂਗਸ ਜਿਹੜੇ ਕਹਿ ਰੋ ਵੀ ਨਦਰਨ ਕੈਲੀਫੋਰਨੀਆ 'ਚ ਜਿਹੜੇ ਵਿਚਰ ਰਹੇ ਸੀ, ਉਹਨਾਂ ਦੇ ਬਾਬਤ ਹਾਈ ਪ੍ਰੋਫਾਈਲ ਜਿਹੜਾ ਇਹ ਕੇਸ ਆ, ਇਸ ਦੇ ਵਿੱਚ ਪੁਲਿਸ ਨੂੰ ਕਹਿ ਸਕਦੇ ਹਾਂ ਵੀ ਲਾਅ ਐਨਫੋਰਸਮੈਂਟ ਨੂੰ ਵੱਡੀ ਸਫਲਤਾਵਾਂ ਜਿਹੜੀਆਂ ਇਹ ਹੱਥ ਲੱਗੀਆਂ। ਜੀ ਬਿਲਕੁਲ। 2018 ਦੇ ਵਿੱਚ ਆਪਰੇਸ਼ਨ ਬ੍ਰੋਕਨ ਸਵਾਰਡ, ਇਹ ਟੁੱਟੀ ਹੋਈ ਤਲਵਾਰ ਕਰਕੇ ਆਪਰੇਸ਼ਨ ਇਹ ਸ਼ੁਰੂ ਹੋਇਆ ਸੀ ਇੱਕ ਹਿਸਾਬ ਦੇ ਨਾਲ। 2018 'ਚ ਜੁਬਾ ਸਿਟੀ ਨਗਰ ਕੀਰਤਨ ਦੇ ਦੌਰਾਨ ਬਾਹਰ ਕਿਤੇ ਲੜਾਈ ਹੋਈ ਸੀ ਗੈਂਗ ਮੈਂਬਰਸ ਦੀ, ਜਦੋਂ ਇੱਕ ਕਿਰਪਾਨ ਕਹਿੰਦੇ ਵੀ ਇੰਨਾ ਵਾਇਲੈਂਟ ਸੀਗਾ ਤੇ ਉਹ ਕਿਰਪਾਨ ਟੁੱਟ ਗਈ। ਉਸ ਤੋਂ ਚੱਲਦੇ ਅੱਗੇ ਇਹ ਸਿਚੁਏਸ਼ਨ ਇੱਥੇ ਤੱਕ ਪਹੁੰਚ ਗਈ ਕਿ ਸ਼ਨੀਚਰਵਾਰ ਰਾਤ ਨੂੰ 20 ਘਰਾਂ ਦੇ ਪੰਜਾਬੀਆਂ ਦੇ ਉਹਨੇ ਛਾਪੇ ਮਾਰੇ। 20 ਤੋਂ ਵੱਧ ਏਜੰਸੀਜ਼ ਇਨਵੋਲਵ ਸੀਗੀਆਂ ਤੇ ਉਹਨਾਂ ਛਾਪਿਆਂ ਦੇ ਦੌਰਾਨ 17 ਪੰਜਾਬੀ ਫੜੇ ਗਏ ਜੋ ਕਿ ਗੈਂਗਸ ਨਾਲ ਸੰਬੰਧਿਤ ਆ। ਉਹਨਾਂ ਦੇ ਉੱਤੇ ਫੈਲਨੀ ਚਾਰਜਸ ਲਾਏ ਗਏ ਆ। 5 ਦੇ ਹਜੇ ਪੈਂਡਿੰਗ ਹੈਗੇ ਆ ਜਿਨ੍ਹਾਂ ਨੂੰ ਉਹ ਲੱਭ ਰਹੇ ਹੈਗੇ ਆ। ਜਿਹੜੀ ਇਨਵੈਸਟੀਗੇਸ਼ਨ ਆ ਫਰਵਰੀ 2023 ਦੇ ਵਿੱਚ ਸ਼ੁਰੂ ਕੀਤੀ ਗਈ ਸੀ, ਇੱਕ ਜੁਆਇੰਟ ਐਫਰਟ ਜਿਹਦੇ ਵਿੱਚ ਯੂਬਾ ਸਟਰ ਨੈਰਕੋਟਿਕ ਤੇ ਗੈਂਗ ਇਨਫੋਰਸਮੈਂਟ ਟਾਸਕ ਫੋਰਸ ਤੇ ਯੂਬਾ ਸਿਟੀ ਪੁਲਿਸ, ਡਿਪਾਰਟਮੈਂਟ ਆਫ ਕੈਲੀਫੋਰਨੀਆ, ਡਿਪਾਰਟਮੈਂਟ ਆਫ ਜਸਟਿਸ ਤੇ ਆਪਰੇਸ਼ਨ ਯੂਨਿਟ, ਕੈਲੀਫੋਰਨੀਆ ਹਾਈਵੇ ਪੈਟਰੋਲ ਆਪਰੇਸ਼ਨ ਯੂਨਿਟ, ਹੋਮਲੈਂਡ ਸਿਕਿਉਰਿਟੀ ਇਨਵੈਸਟੀਗੇਸ਼ਨ, US ਡਰੱਗ ਐਨਫੋਰਸਮੈਂਟ ਐਡਮਿਨਿਸਟ੍ਰੇਸ਼ਨ ਤੇ ਸਟਰ ਕਾਉਂਟੀ ਡਿਸਟ੍ਰਿਕਟ ਅਟਾਰਨੀ ਦਾ ਆਫਿਸ। ਇਸ ਤੋਂ ਬਿਨਾਂ ਹੋਰ ਲੋਕਲ ਪੁਲਿਸ, ਸਿਟੀ ਆਫ ਟ੍ਰੇਸੀ ਦੀ, ਸਟਾਕਟਨ ਦੀ, ਮਰਸਡ ਦੀ, ਮੰਟੀਕਾ ਦੀ, ਇਹ ਸਾਰੇ ਜਿਹੜੇ ਇਨਵੋਲਵ ਸੀਗੇ। ਇਸ ਦੇ ਵਿੱਚ ਜੋ ਡਿਸਟ੍ਰਿਕਟ ਅਟਾਰਨੀ ਆ ਯੂਬਾ ਸਿਟੀ ਦੀ, ਦੁਤਰੀ ਜੈਨੀਫਰ ਡੁਪਰੀ ਕਰਕੇ ਉਹਨਾਂ ਦਾ ਨਾਂ ਦੱਸਿਆ ਗਿਆ ਆ, ਉਹਨਾਂ ਨੇ ਜਿਹੜਾ ਆ ਫੋਰਫਰੰਟ ਤੇ ਰੋਲ ਅਦਾ ਕੀਤਾ। ਤੇ ਅੱਜ ਉਹਨਾਂ ਨੇ ਕਾਨਫਰੰਸ ਕੀਤੀ ਜਿਹਦੇ ਵਿੱਚ ਸਾਡੇ ਕੈਲੀਫੋਰਨੀਆ ਦੇ ਅਟਾਰਨੀ ਜਨਰਲ ਰੌਬ ਵੰਟਾ ਵੀ ਜਿਹੜੇ ਆ ਉਹਦੇ ਵਿੱਚ ਮੌਜੂਦ ਸੀਗੇ।
ਉਹਨਾਂ ਨੇ ਇਹ ਕਿਹਾ ਵੀ 17 ਅਰੈਸਟ ਕੀਤੇ ਗਏ ਹੈਗੇ ਆ, 5 ਜਣੇ ਹਜੇ ਉਹਨਾਂ ਦੇ ਵਾਰੰਟ ਜਾਰੀ ਹੈਗੇ ਆ, 5 ਅਟੈਂਪਟਡ ਮਰਡਰ ਜਿਹੜੇ ਇਹਨਾਂ ਨੇ ਕੋਸ਼ਿਸ਼ ਕੀਤੀਆਂ ਸੀਆਂ, ਇਹ ਸਾਰੇ ਗੈਂਗ ਮੈਂਬਰਸ ਨੇ, 41 ਤੋਂ ਵੱਧ ਫਾਇਰ ਆਰਮਸ ਜਿਨ੍ਹਾਂ ਦੇ ਵਿੱਚ AR-15, AK-47, ਹੈਂਡ ਗਨਸ ਤੇ ਮਸ਼ੀਨ ਗਨ ਇੱਕ, ਇਹ ਵੀ ਇਹਨਾਂ ਤੋਂ ਜਿਹੜੀ ਆ ਪ੍ਰਾਪਤ ਹੋਈ ਆ, ਜਿਹਦੇ ਨਾਲ ਆਉਣ ਵਾਲੇ ਸਮੇਂ 'ਚ ਸਾਰੇ ਅਰੈਸਟ ਤੋਂ ਕਹਿੰਦੇ 2 ਸ਼ੂਟਿੰਗਸ ਹੋਣ ਜਾ ਰਹੀਆਂ ਸੀਆਂ, ਜਿਹਨੂੰ ਪ੍ਰੀਵੈਂਟ ਕੀਤਾ। ਤੇ 2 ਜਣੇ ਇਹਨਾਂ 'ਚ ਮਾਫੀਆ ਗਰੁੱਪ ਦੇ ਮੈਂਬਰ ਵੀ ਆ ਇੰਡੀਆ ਤੋਂ, ਜਿਹੜੇ ਇੰਡੀਆ ਦੇ ਵਿੱਚ ਕਤਲਾਂ ਦੇ ਸੰਬੰਧ ਦੇ ਵਿੱਚ ਲੋੜੀਂਦੇ ਹੈਗੇ ਆ। ਬਿਲਕੁਲ ਹਰਜੋਤ ਸਿੰਘ ਜੀ, ਰੌਬ ਬੌਂਟਾ ਅੱਜ ਜਦੋਂ ਪ੍ਰੈਸ ਕਾਨਫਰੰਸ ਕਰ ਰਹੇ ਸੀ, ਉਹਨਾਂ ਨੇ ਕਿਹਾ ਵੀ ਕੈਲੀਫੋਰਨੀਅਨਸ ਅੱਜ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨਗੇ ਵੀ ਅਸੀਂ ਜਿਹੜੇ ਇਹ 2 ਰਾਈਵਲ ਕ੍ਰਿਮੀਨਲ ਸਿੰਡੀਕੇਟਸ ਆ ਉਹਨਾਂ ਨੂੰ ਕਹਿ ਲਓ ਵੀ ਸਟਰੀਟਸ ਤੋਂ ਹਿਰਾਸਤ ਦੇ ਵਿੱਚ ਲੈ ਲਿਆ ਹੈਗਾ ਆ। ਸੋ ਜਿੱਦਾਂ ਤੁਸੀਂ ਦੱਸਿਆ 2019 ਤੋਂ 2020 ਦੇ ਦਰਮਿਆਨ 3 ਸ਼ੂਟਿੰਗਸ ਦੇ ਮਾਮਲੇ, ਪਿਛਲੇ 12 ਮਹੀਨਿਆਂ ਦੇ ਵਿੱਚ 7 ਵੱਖ-ਵੱਖ ਸ਼ੂਟਿੰਗਸ ਦੇ ਮਾਮਲੇ ਜਿਹੜੇ ਆ ਉਹ ਦੇਖੇ ਗਏ। 6 ਤੋਂ 7 ਕਾਉਂਟੀਜ਼ ਦੇ ਵਿੱਚ ਇਹ ਐਕਟਿਵ ਸੀਗੇ, ਸਟਰ, ਸੈਕਰਾਮੈਂਟੋ, ਸੈਨ ਮਕੀਨ, ਸੋਲਾਨੋ, ਯੋਲੋ ਤੇ ਮਰਸੈਡ ਕਾਉਂਟੀ ਦੇ ਵਿੱਚ। ਸੋ ਇਹ 17 ਫੈਲਨੀ ਜਿਹੜੀਆਂ ਅਰੈਸਟ ਇਸ ਦੇ ਵਿੱਚ ਹੋਈਆਂ ਆ। ਸੋ ਜਿੱਦਾਂ ਤੁਸੀਂ ਦੱਸਿਆ ਵੀ 2018 ਦੀ ਜਿਹੜੀ ਕੁੱਟਮਾਰ ਇੰਨੀ ਕੁ ਵਾਇਲੈਂਟ ਸੀਗੀ, ਕਹਿੰਦੇ ਵੀ ਇੱਕ ਟਾਈਮ ਦੇ ਉੱਤੇ ਲੜਦੇ ਸੀਗੇ ਤੇ ਫਿਰ ਇਹ ਗੰਨਾਂ ਤੱਕ ਪਹੁੰਚ ਗਏ। ਸੋ ਇਹ ਜਿਹੜੀ ਸਥਿਤੀ ਆ ਇੱਥੇ ਤੱਕ ਪਹੁੰਚ ਗਈ। ਇੱਕ ਟਾਈਮ ਦੇ ਉੱਤੇ ਇੱਕ ਹੀ ਗਰੁੱਪ ਹੁੰਦਾ ਸੀ ਇਹਨਾਂ ਦਾ, ਇਹਦੇ ਵਿੱਚੋਂ ਡਿਫੈਕਟ ਹੋਏ ਕੁਛ, ਉਹਨਾਂ ਨੇ ਰਾਈਵਲ ਗੈਂਗ ਬਣੇ ਤੇ ਫਿਰ ਇਹਨਾਂ ਦਾ ਇਹੀ ਸੀਗਾ ਵੀ ਆੜ ਲਾ ਕੇ ਤਾੜ ਲਾ ਕੇ ਜਦੋਂ ਵੀ ਇਹਨਾਂ ਨੂੰ ਮੌਕਾ ਮਿਲਦਾ ਸੀ ਇੱਕ ਦੂਜੇ ਦੀ ਆਈਦਰ ਕੁੱਟਮਾਰ ਤੇ ਹੁਣ ਬੰਦੂਕਾਂ ਤੱਕ, ਗੋਲੀਆਂ ਤੱਕ ਜਿਹੜੀ ਇਹ ਪਹੁੰਚ ਗਏ ਸੀਗੇ। ਜਿਹੜੀ ਸਟਾਕਟਨ ਗੁਰਦੁਆਰਾ ਸਾਹਿਬ ਦੇ ਬਾਹਰ ਜਿਹੜੀ ਉੱਥੇ ਸੜਕ ਦੇ ਉੱਤੇ ਸ਼ੂਟਿੰਗ ਹੋਈ ਸੀ, ਉਹਨਾਂ ਵਿੱਚ ਵੀ ਇਹ ਸ਼ਾਮਲ ਸੀ। ਬਰੈਡਸ਼ਾਹ ਦੇ ਨਗਰ ਕੀਰਤਨ ਦੇ ਵਿੱਚ ਜਿਹੜੀ ਉੱਥੇ ਆਪਸ 'ਚ ਜਿਹੜੀ ਕਹਿੰਦੇ ਵੀ ਲੜਾਈ ਹੋਈ ਸੀਗੀ, ਉਹ ਵੀ ਇਹਨਾਂ ਦੇ ਹੀ ਇਹ 2 ਗਰੁੱਪਾਂ ਦੇ ਹੀ ਮੈਂਬਰਸ ਦੇ ਨਾਲ ਸੀਗੀ। ਸੋ ਬਹੁਤ ਹੀ ਇਹਨਾਂ ਨੇ ਜਿਹੜੀਆਂ ਡੀਟੇਲਸ ਆ ਇਸ ਦੇ ਵਿੱਚ ਦੱਸੀਆਂ ਆ। ਸੋ ਇੱਕ ਮਿੰਟਾ ਗਰੁੱਪ ਨਾਮ ਦੱਸਿਆ ਜਾ ਰਿਹਾ ਹੈ ਹਰਜੋਤ ਸਿੰਘ ਜੀ, ਜਿਹੜੇ ਡੁਪਰੀ ਆ ਉਹਨਾਂ ਨੇ 2 ਗਰੁੱਪਾਂ ਦੇ ਨਾਮ ਜਿਹੜੇ ਜ਼ਿਕਰ ਕੀਤਾ ਆ, ਮਿੰਟਾ ਗਰੁੱਪ ਤੇ AK-47 ਗਰੁੱਪ। ਇੱਕ ਟਾਈਮ ਦੇ ਤੇ ਦੋਨੋਂ ਇਕੱਠੇ ਹੁੰਦੇ ਸੀਗੇ ਸਾਰੇ ਜਾਣੇ, ਤੇ ਬਾਅਦ ਦੇ ਵਿੱਚ ਇਹ ਆਪਸ ਦੇ ਵਿੱਚ ਇੰਨੀ ਇਹਨਾਂ ਦੇ ਪ੍ਰਤੀ ਇੱਕ ਦੂਜੇ ਦੇ ਪ੍ਰਤੀ ਨਫ਼ਰਤ ਆ, ਇੱਕ ਫੈਕਸ਼ਨ ਜਿਹੜਾ ਬ੍ਰੋਕ ਆਫ ਹੋ ਗਿਆ ਤੇ ਹੁਣ ਇੱਕ ਦੂਜੇ ਨੂੰ ਜਿੱਥੇ ਮੌਕਾ ਲੱਗਦਾ ਸੀਗਾ ਕਹਿੰਦੇ ਵੀ ਸ਼ੂਟ ਕਰਨ ਦੇ ਵੱਲ ਨੂੰ ਹੀ ਜਿਹੜਾ ਉਹ ਵੱਧ ਰਹੇ ਸੀਗੇ। ਸੋ ਇਹ ਦੇਖੋ ਹਰਜੋਤ ਸਿੰਘ ਜੀ, ਇੱਥੇ ਸਾਰਿਆਂ ਨੂੰ ਸੋਚਣਾ ਪੈਣਾ ਆ ਵੀ ਇਹ ਕੀ ਕਰਨ ਦੇ ਲਈ ਆਪਾਂ ਇੱਥੇ ਆਏ ਆ ਤੇ ਕਿੱਥੇ ਜਾ ਰਹੇ ਆ। ਇੱਕ ਮਾਈਨੋਰਟੀਜ਼ ਦੇ ਵਿੱਚ ਇੱਕ ਛੋਟੀ ਜੀ ਮਾਈਨੋਰਟੀ, ਤੁਸੀਂ ਆਪਸ 'ਚ ਗੈਂਗ ਬਣਾ ਕੇ ਇੱਕ ਦੂਜੇ ਦੇ ਨਾਲ ਲੜ ਰਹੇ ਆ ਤੇ ਦੂਜੇ ਆਲੇ ਦੁਆਲੇ ਪਬਲਿਕ ਦਾ ਤੁਹਾਨੂੰ ਫਿਕਰ ਹੀ ਨਹੀਂ। ਆਪਾਂ ਦੇਖਿਆ ਵੀ ਕਿਸ ਤਰੀਕੇ ਦੇ ਨਾਲ ਇੱਕ ਦੂਜੇ ਦੇ ਉੱਤੇ ਗੋਲੀਆਂ ਜਿਹੜੀਆਂ ਭਰਾਈਆਂ, ਤੇ ਰੱਬ ਦਾ ਸ਼ੁਕਰ ਰਿਹਾ ਵੀ ਕਿਸੇ ਪਬਲਿਕ ਦੇ ਨਹੀਂ, ਉਦੋਂ ਸੰਗਤ ਦੇ ਨਹੀਂ ਜਿਹੜੀ ਉਹ ਵੱਜੀ। ਤੇ ਪਰ ਕਹਿੰਦੇ ਵੀ ਉੱਥੇ ਤਿਆਰੀ ਕਰੀ ਬੈਠੇ ਸੀਗੇ ਵੀ ਸ਼ਾਇਦ ਬਾਅਦ ਦੇ ਵਿੱਚ ਹੋਰ ਥਾਵਾਂ ਤੋਂ ਆ ਕੇ ਇਹਨਾਂ ਨੇ ਗੱਡੀਆਂ ਜਿਹੜੀਆਂ ਪੁਲਿਸ ਵਾਲਿਆਂ ਨੇ ਦੱਸਿਆ ਵੀ ਅਸੀਂ ਉਹਨਾਂ ਨੇ ਰੋਕ ਲਈਆਂ। ਤਾਂ ਹੀ ਆਪਾਂ ਦੇਖਿਆ ਉਸ ਦਿਨ ਜਿਹੜੇ ਬਰੈਡਸ਼ਾਹ ਗੁਰੂ ਘਰ ਦੇ ਵਿੱਚ ਉਸੇ ਵੇਲੇ ਐਂਟੀ ਗੈਂਗ ਜਿਹੜੇ ਟਾਸਕ ਫੋਰਸ ਵਾਲੇ ਸੀਗੇ ਉਹ ਨਾਲ ਦੇ ਨਾਲ ਸਭ ਤੋਂ ਪਹਿਲੇ ਪਹੁੰਚਣ ਵਾਲਿਆਂ ਦੇ ਵਿੱਚੋਂ ਸੀ। ਕਹਿੰਦੇ ਵੀ ਉਹਨਾਂ ਨੇ ਪੋਜੀਸ਼ਨਾਂ ਲਈਆਂ ਸੀ, ਜੇ ਇੱਕ ਦੂਜੇ ਦਾ ਉਹਨਾਂ ਨੂੰ ਦਿਖਦਾ ਸੀਗਾ ਤੇ ਉੱਥੇ ਉਹਨਾਂ ਨੇ ਗੋਲੀਆਂ ਜਿਹੜੀਆਂ ਉਹ ਚਲਾਉਣੀਆਂ ਸੀ। ਹੁਣ ਦੇਖੋ ਵੀ ਕਿੱਦਾਂ ਦਹਿਸ਼ਤ ਦਾ ਮਾਹੌਲ ਇੱਕ ਦੂਜੇ ਦੇ ਪ੍ਰਤੀ ਇਹ ਬਣਾ ਕੇ ਬੈਠੇ ਸੀਗੇ। ਜਿਹੜੇ ਡਿਸਟ੍ਰਿਕਟ ਅਟਾਰਨੀ ਡੁਪਰੇ ਉਹਨਾਂ ਨੇ ਕਿਹਾ ਵੀ 500 ਜਿਹੜੇ ਲਾ ਐਨਫੋਰਸਮੈਂਟ ਆਫਿਸਰਸ ਇਹਨਾਂ 20 ਵੱਖ-ਵੱਖ ਛਾਪੇਮਾਰੀਆਂ ਦੇ ਵਿੱਚ ਜਿਹੜੇ 17 ਜਣੇ ਗ੍ਰਿਫਤਾਰ ਕੀਤੇ ਆ ਫੈਲਨੀ ਚਾਰजेस ਦੇ ਵਿੱਚ, ਉਹ ਉਸ ਦੇ ਵਿੱਚ ਲੱਗੇ ਆ। ਸੋ ਇੱਕ 2 ਪੰਜਾਬੀ ਜਿਹੜੇ ਗੈਂਗ ਮੈਂਬਰਸ ਆ ਉਹਨਾਂ ਦੇ ਉੱਤੇ ਆ ਤੇ ਕਹਿੰਦੇ ਵੀ ਭਾਈ ਜਿਹੜੀ ਪੀਸਫੁਲ ਸਿੱਖ ਕਮਿਊਨਿਟੀ ਆ ਉਹਦੇ ਵਿੱਚ ਇਹ ਚੀਜ਼ ਪਹੁੰਚ ਜੂਗੀ, ਐਕਟ ਆਫ ਵਾਇਲੈਂਸ ਇਦਾਂ ਦੇ ਜਿਹੜੇ 2 ਕ੍ਰਿਮੀਨਲ ਸਿੰਡੀਕੇਟ ਆ ਜਾਣਗੇ, ਇਹ ਬਹੁਤ ਚਿੰਤਾ ਵਾਲੀ ਜਿਹੜੀ ਗੱਲ ਆ, ਇਹ ਮਾੜੀ ਗੱਲ ਆ। ਸੈਕਰਾਮੈਂਟੋ, ਸਟਰ ਕਾਉਂਟੀ, ਯੂਬਾ ਕਾਉਂਟੀ ਵਾਲੇ ਕਹਿੰਦੇ ਵੀ ਅਸੀਂ ਦੁਨੀਆ ਦੀ ਸਭ ਤੋਂ ਵੱਡੀ ਇੱਥੇ ਦੀ ਜਿਹੜੀ ਸਿੱਖ ਸੈਲੀਬ੍ਰੇਸ਼ਨ ਆ, ਪਰੇਡ ਆ, ਜਿਹੜਾ ਨਗਰ ਕੀਰਤਨ ਆ ਉਸ ਦੇ ਵਿੱਚ ਲੈਂਦੇ ਆ ਤੇ ਕਹਿੰਦੇ ਵੀ ਜਿਹੜਾ ਵੀ ਕੋਈ ਉੱਥੇ ਆਵੇ ਅਸੀਂ ਸੁਰੱਖਿਅਤ ਮਹਿਸੂਸ ਉਹਨਾਂ ਨੂੰ ਕਰਾਉਣਾ ਚਾਹੁੰਦੇ ਆ। ਸੋ ਉਸੇ ਦੇ ਤਹਿਤ ਇਹਨਾਂ ਨੇ ਇਹ ਵੱਡੀ ਜਿਹੜੀ ਛਾਪੇਮਾਰੀ ਕਰਦੇ ਹੋਏ 17 ਜਣਿਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਅੱਜ ਅਮਰੀਕਾ ਦਾ ਹਰ ਇੱਕ ਜਿਹੜਾ ਮੇਨ ਮੀਡੀਆ ਹੈਗਾ ਆ, ਚਾਹੇ ਉਹ ਟੀਵੀ ਆ, ਚਾਹੇ ਰੇਡੀਓ, ਚਾਹੇ ਨਿਊਜ਼ਪੇਪਰ, ਉਹਦੇ ਫੋਰਫਰੰਟ ਤੇ ਇਹ ਖਬਰ ਛਪੀ ਹੋਈ ਹੈਗੀ ਆ ਹਰ ਇੱਕ ਟੀਵੀ ਚੈਨਲ ਦੇ ਉੱਤੇ। ਸੋ ਇਹ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸਿਆ ਸੀ, ਸਾਰਾ ਕੁਝ ਇਹ ਸ਼ੁਰੂਆਤ ਹੋਈ ਸੀ 2018 'ਚ। ਯੂਬਾ ਸਿਟੀ
ਸਿੱਖ ਪਰੇਡ ਉਹ ਲਿਖਦੇ ਜਿਸ ਹਿਸਾਬ ਨਾਲ ਨਗਰ ਕੀਰਤਨ ਦੇ ਦੌਰਾਨ ਜਦੋਂ 2 ਗਰੁੱਪਾਂ 'ਚ ਲੜਾਈ ਹੋਈ ਤੇ ਇੱਕ ਕਿਰਪਾਨ ਟੁੱਟ ਗਈ। ਉਹ ਤੋਂ ਬਾਅਦ ਇੱਕ ਬੈਡਿੰਗ ਪਾਰਟੀ ਸਤੰਬਰ 2021 'ਚ ਜੁੱਬਾ ਸਿਟੀ ਉੱਥੇ ਜਿਹੜੀ ਸ਼ੂਟਿੰਗ ਹੋਈ ਸੀ। ਉਸ ਤੋਂ ਬਾਅਦ ਇਹ ਗਰੁੱਪ ਦੋਨੋਂ ਹੀ ਜਿਹੜੇ ਗਰੁੱਪ ਹੈਗੇ ਆ 10 ਤੋਂ ਵੱਧ ਸ਼ੂਟਿੰਗਸ ਦੇ ਵਿੱਚ ਇਨਵੋਲਵ ਸੀ। 11 ਬੰਦੇ ਜਿਹੜੇ ਆ ਉਹ ਉਹਨਾਂ ਦੇ ਉੱਤੇ ਗੋਲੀਆਂ ਵੀ ਚੱਲੀਆਂ। ਇਹ ਸਾਰੇ ਦੇ ਵਿੱਚ ਜਦੋਂ ਸਟਾਕਟਨ ਗੁਰਦੁਆਰਾ ਸਾਹਿਬ ਪਿਛਲੇ ਸਾਲ ਜਦੋਂ ਇੱਕ ਮੈਚ ਚੱਲ ਰਿਹਾ ਟੂਰਨਾਮੈਂਟ ਸੀ ਚੱਲ ਰਹੇ ਜਾਂ ਸੀਗੇ। ਟੂਰਨਾਮੈਂਟ ਚੱਲਦੀ ਸੀ ਉਸ ਗੁਰਦੁਆਰਾ ਸਾਹਿਬ ਦੇ ਹਦੂਦ ਤੋਂ ਬਾਹਰ ਇਹਨਾਂ ਨੇ ਇੱਕ ਦੂਜੇ ਦੇ ਉੱਪਰ ਗੋਲੀਆਂ ਚਲਾਈਆਂ ਜਿਹਦੇ 'ਚ 5 ਜਾਣੇ ਬੰਦੇ ਫੱਟੜ ਹੋਏ ਸੀਗੇ। ਉਸ ਤੋਂ ਬਾਅਦ ਆਪਾਂ ਨੂੰ ਪਤਾ ਹੀ ਆ ਵੀ ਪਿਛਲੇ ਮਹੀਨੇ ਜਿਹੜਾ ਬਰਾੜ ਸ਼ਾਹ ਗੁਰਦੁਆਰਾ ਸਾਹਿਬ ਦੇ ਉੱਥੇ ਹੋਇਆ ਤੇ ਉੱਥੇ ਕਹਿੰਦੇ ਵੀ ਬਹੁਤ ਖਤਰਨਾਕ ਹੋ ਸਕਦਾ ਸੀ ਪਰ ਪੁਲਿਸ ਹੈਲਪ ਕਰਨ ਦੇ ਵਿੱਚ ਕਾਮਯਾਬ ਹੋ ਗਈ ਕਿਉਂਕਿ ਉਹਨਾਂ ਦੀਆਂ ਕਾਰਾਂ ਰੋਕ ਲਈਆਂ ਗਈਆਂ। 2 ਬੰਦਿਆਂ ਦੇ ਉੱਤੇ ਮਰਡਰ ਤੇ ਅਟੈਂਪਟਡ ਮਰਡਰ ਦੇ ਜਿਹੜੇ ਚਾਰਜ ਹੈਗੇ ਆ ਵੁੱਡਲੈਂਡ ਸ਼ੂਟਿੰਗ ਹੋਈ ਸੀ ਦਸੰਬਰ 2022 ਦੇ ਵਿੱਚ ਤੇ ਉਹ ਕਹਿੰਦੇ ਵੀ ਮਲਟੀਪਲ ਕਿਲਿੰਗਸ ਦੇ ਲਈ ਵੀ ਇੰਡੀਆ ਦੇ ਵਿੱਚ ਇਨਵੋਲਵ ਆ। ਇਹ ਹੁਣ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ। ਦੇਖੋ ਹਰਜੋਤ ਸਿੰਘ ਜੀ, ਉੱਥੇ ਗੈਂਗ ਕਲਚਰ, ਉੱਥੇ ਗੈਂਗਸਟਰ ਕਲਚਰ ਤੋਂ ਲੋਕ ਡਾਢੇ ਦੁਖੀ ਆ ਤੇ ਭਾਈ ਅਮਰੀਕਾ 'ਚ ਆ ਕੇ ਵੀ ਤੁਸੀਂ ਇਹੀ ਕੁਛ ਕਰਨਾ ਹੈ। ਉੱਥੇ ਇਹਨਾਂ ਨੂੰ ਸਵਾਲ ਕੀਤਾ ਗਿਆ ਵੀ ਕੀ ਇਹ ਸਾਰੇ US ਸਿਟੀਜ਼ਨ ਆ, ਤਾਂ ਉੱਥੇ ਜਿਹੜੀ ਡਿਸਟ੍ਰਿਕਟ ਅਟਾਰਨੀ ਡੋਪਰੀ ਉਹਨਾਂ ਨੇ ਕਿਹਾ ਵੀ 2 ਤਾਂ ਜਿੱਦਾਂ ਮਾਫੀਆ ਮੈਂਬਰ ਦਾ ਦੱਸ ਰਹੇ ਆ, ਸੋ ਕਹਿੰਦੇ ਵੀ ਮੈਂ ਕਨਫਰਮ ਤਾਂ ਨਹੀਂ ਕਹਿ ਸਕਦੀ ਪਰ ਮੈਨੂੰ ਲੱਗਦਾ ਨਹੀਂ ਵੀ ਸ਼ਾਇਦ ਸਾਰੇ ਜਾਣੇ ਆ ਉਹੀ ਹੋਣਗੇ। ਨਗਰ ਕੀਰਤਨ ਦੇ ਵਿੱਚ ਲੋਕ ਇੱਕ ਦੂਜੇ ਨੂੰ ਮਿਲਦੇ ਆ, ਗੁਰੂ ਦੇ ਨਾਲ ਜਿਹੜਾ ਉਹ ਜੁੜਦੇ ਆ, ਬੜੀ ਉਤਸ਼ਾਹ ਦੇ ਨਾਲ, ਸ਼ਰਧਾ ਦੇ ਨਾਲ ਜਾਂਦੇ ਆ ਤੇ ਇਹਨਾਂ ਡੰਗਰਾਂ ਨੇ ਇਹੀ ਥਾਵਾਂ ਜਿਹੜੀਆਂ ਉਹ ਚੁਣ ਰਹੇ ਆ ਵੀ ਆਹ ਚੀਜ਼ ਕਰੀਏ। ਇਹੀ ਨਹੀਂ, ਹੁਣ ਤੁਸੀਂ ਦੇਖ ਲਓ ਵੀ ਕਿਸੇ ਦੀ ਇੱਕ ਪ੍ਰੀ ਵੈਡਿੰਗ ਸੈਰੇਮਨੀ ਦੇ ਉੱਤੇ ਉਹਨਾਂ ਨੇ ਇਹ ਕਾਂਡ ਨੂੰ ਅੰਜਾਮ ਦਿੱਤਾ, ਇੱਕ ਦੂਜੇ ਨੂੰ ਕੁੱਟਿਆ ਮਾਰਿਆ। ਕੀ ਕੁਛ ਜਿਹੜਾ ਇਹ ਕਰ ਰਹੇ ਆ, ਗੋਲੀਆਂ ਚਲਾਉਣੀਆਂ ਤੇ ਇਹਨਾਂ ਦੇ ਲਈ ਜਿਹੜੀ ਆ ਉਹ ਖੇਡ ਬਣ ਚੁੱਕੀ ਆ। FBI, DEA, ਹੋਮਲੈਂਡ ਸਿਕਿਉਰਿਟੀ ਇਨਵੈਸਟੀਗੇਸ਼ਨ, CHP, ਲੋਕਲ ਲਾ ਐਨਫੋਰਸਮੈਂਟ, ਇਹਨਾਂ ਸਾਰੀਆਂ ਕਾਉਂਟੀਜ਼ ਦੇ ਡਿਸਟ੍ਰਿਕਟ ਅਟਾਰਨੀ, ਸੋ ਇਹ ਸਾਰੇ ਜਾਣੇ ਜਿਹੜੇ ਉਹ ਦੇਖੇ ਗਏ ਹੈਗੇ ਆ। ਪਿੱਛੇ ਹੋਈਆਂ ਵਾਰਦਾਤਾਂ ਦੇ ਵਿੱਚ ਜਿਹੜੇ ਲੋਕ ਸ਼ਾਮਲ ਸੀਗੇ ਉਹਨਾਂ ਚੋਂ ਹੀ ਜਿਹੜੇ ਹਰਜੋਤ ਸਿੰਘ ਜੀ ਜਿਹੜੇ ਲੋਕ ਆ ਇਹ ਫੜੇ ਗਏ ਆ। ਸੋ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਦੌਰਾਨ ਨਾਮ ਤਾਂ ਜਿਹੜੇ ਉਹ ਨਹੀਂ ਜਿਹੜੇ ਉਹ ਦੱਸੇ ਵੀ ਕਿਹੜੇ-ਕਿਹੜੇ ਆ, ਪਰ ਕੁੱਲ ਉਹਨਾਂ ਨੇ ਦੱਸਿਆ ਵੀ 17 ਜਿਹੜੇ ਆ ਮੈਂਬਰ ਆ 2 ਵੱਖ-ਵੱਖ ਕ੍ਰਿਮੀਨਲ ਸਿੰਡੀਕੇਟਸ ਦੇ, ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਆ। ਉਹਨਾਂ ਨੇ ਕਿਹਾ ਵੀ ਅਸੀਂ ਧੰਨਵਾਦੀ ਹਾਂ ਸਾਰੀਆਂ ਹੀ ਆਰਗੇਨਾਈਜੇਸ਼ਨ ਦੇ, ਸਾਰੇ ਡਿਪਾਰਟਮੈਂਟਸ ਨੇ ਜਿਨ੍ਹਾਂ ਨੇ ਮਿਲ ਕੇ ਲੋਕਾਂ ਨੂੰ ਇੱਥੇ ਸੁਰੱਖਿਅਤ ਬਣਾਇਆ। ਕਹਿੰਦੇ ਵੀ ਇਸ ਆਪਰੇਸ਼ਨ ਦੇ ਨਾਲ ਭਵਿੱਖ ਵਿੱਚ ਹੋਣ ਵਾਲੀ ਜਿਹੜੀ ਵਾਇਲੈਂਸ ਆ, ਫਿਊਚਰ ਕ੍ਰਾਈਮ ਆ, ਫਿਊਚਰ ਹਾਰਮ ਆ, ਉਸ ਨੂੰ ਅਸੀਂ ਪ੍ਰੀਵੈਂਟ ਕੀਤਾ ਆ, ਉਸ ਨੂੰ ਰੋਕ ਲਿਆ ਹੈਗਾ। ਹੁਣ ਦੇਖੋ ਹਰਜੋਤ ਸਿੰਘ ਜੀ ਵੀ ਖਾਲਸਾ ਪੰਥ ਦਾ ਸਾਜਨਾ ਦਿਵਸ, ਵਿਸਾਖੀ ਦਾ ਦਿਨ ਜਿਹੜੇ ਆ ਉਹ ਚੱਲ ਰਹੇ ਆ, ਉਹ ਦੁਨੀਆ ਸਾਰੇ ਪਾਸੇ ਜਿਹੜੀ ਉਹ ਮਨਾ ਰਹੀ ਆ ਤੇ ਉਸ ਦੌਰਾਨ ਇਹ ਸਾਰਾ ਕੁਝ ਵਾਪਰਿਆ ਤੇ ਪਬਲਿਕਲੀ ਕਿੰਨੀ ਹਿਊਮਿਲੀਏਸ਼ਨ ਆ, ਪੂਰੀ ਕੌਮ ਦੀ ਜਿਹੜੀ ਉਹ ਕਿੰਨੀ ਹਿਊਮਿਲੀਏਸ਼ਨ ਆ। ਸਾਰੇ ਪਾਸੇ ਇਹੀ ਚਰਚਾ ਜਿਹੜੀ ਉਹ ਚੱਲਣੀ ਆ ਵੀ ਦੇਖੋ ਇਹਨਾਂ ਦੇ ਜਿਹੜੇ ਇਵੈਂਟਸ ਦੇ ਉੱਤੇ ਇਦਾਂ ਦੇ ਜਿਹੜੇ ਕੁਝ ਸ਼ਦਾਈ ਗਰੁੱਪ ਆਪਸ ਦੇ ਵਿੱਚ ਇਦਾਂ ਭਿੜਦੇ ਆ। ਹੁਣ ਦੇਖੋ ਕੱਲ ਆਪਾਂ ਦੇਖਿਆ ਨਗਰ ਕੀਰਤਨ, ਕਿਸੇ ਦੀ ਕੋਈ ਪ੍ਰੋਬਲਮ ਨਹੀਂ, ਬੜਾ ਸੋਹਣਾ ਬੜਾ ਵਧੀਆ ਢੰਗ ਦੇ ਨਾਲ ਹੋਇਆ। ਉਹ ਇਸੇ ਲਈ ਵੀ ਇਹ ਜਿਹੜੇ ਸ਼ਦਾਈ ਇਹਨਾਂ ਨੂੰ ਪਹਿਲਾਂ ਹੀ ਪੁਲਿਸ ਵਾਲਿਆਂ ਨੇ ਹਿਰਾਸਤ ਦੇ ਵਿੱਚ ਜਿਹੜਾ ਉਹ ਲੈ ਲਿਆ ਸੀਗਾ। ਸੋ ਇਹ ਸਾਂਝੇ ਤੌਰ ਦੇ ਉੱਤੇ ਇਹਨਾਂ ਨੇ ਜਿਹੜਾ ਹਰਜੋਤ ਸਿੰਘ ਜੀ ਵਧੀਆ ਆਪਰੇਸ਼ਨ ਨੂੰ ਦਿੱਤਾ ਆ। ਐਜ਼ ਏ ਪੰਜਾਬੀ, ਐਜ਼ ਏ ਸਿੱਖ, ਆਪਾਂ ਨੂੰ ਇਸ ਲਾ ਐਨਫੋਰਸਮੈਂਟ ਦਾ ਸ਼ੁਕਰੀਆ ਅਦਾ ਕਰਨਾ ਚਾਹੀਦਾ ਆ ਵੀ ਇਹ ਜਿਹੜੇ ਸ਼ਰਾਰਤੀ ਅਨਸਰ ਆ, ਜਿਹੜੇ ਸਾਰੀ ਕੌਮ ਨੂੰ ਵੀ ਬਦਨਾਮ ਕਰਦੇ ਆ, ਲੋਕਾਂ ਦੇ ਮਨ ਦੇ ਵਿੱਚ ਵੀ ਐਵੇਂ ਡਰ ਤੇ ਭੈ ਬਣਾਉਂਦੇ ਆ, ਇਹਨਾਂ ਨੂੰ ਭਾਈ ਜਿਹੜਾ ਬਣਦੀ ਸਜ਼ਾ ਹੈ ਉਸ ਹਿਸਾਬ ਦੇ ਨਾਲ ਜਿਹੜੀ ਉਹ ਮਿਲਣੀ ਚਾਹੀਦੀ ਆ। ਜਿਹੜਾ ਕ੍ਰਾਈਮ ਜਿਹਨੇ ਕੀਤਾ ਹੈ ਉਸ ਹਿਸਾਬ ਦੇ ਨਾਲ ਉਹਦੀ ਜਿਹੜੀ ਉਹ ਸਜ਼ਾ ਬਣੇ ਤੇ ਨਾਲ ਹੀ ਸਿੱਖਣ ਦੇ ਲਈ ਵੀ ਆ ਭਾਈ, ਬਾਕੀਆਂ ਨੂੰ ਵੀ ਦੱਸੋ ਜਿਹੜੇ ਜਿਨ੍ਹਾਂ ਦਾ ਜ਼ਿਆਦਾ ਖੂਨ ਤੱਤਾ ਰਹਿੰਦਾ ਆ ਵੀ ਬਾਅਦ ਦੇ ਵਿੱਚ ਆਹੀ ਹਸ਼ਰ ਹੋਣਾ ਆ, ਜਾਂ ਤਾਂ ਤੁਸੀਂ ਗੋਲੀ ਦਾ ਸ਼ਿਕਾਰ ਹੋਵੋਗੇ ਤੇ ਜਾਂ ਫਿਰ ਤੁਸੀਂ ਅੰਦਰ ਜਾਓਗੇ। ਦੇਅਰ ਇਜ਼ ਨੋ ਇਨ ਬਿਟਵੀਨ, ਇਹਦੇ ਵਿਚਾਲੇ ਇਹਦੇ ਵਿੱਚ ਕੁਝ ਹੈ ਨਹੀਂ ਆ। ਸੋ ਭਾਈ ਸਮਝ ਕੇ ਸਬਕ ਜਿਹੜਾ ਇਸ ਚੀਜ਼ ਦੇ ਵਿੱਚੋਂ ਲਓ ਤੇ ਪੁਲਿਸ ਨੇ ਲਾ ਐਨਫੋਰਸਮੈਂਟ ਨੇ ਬਹੁਤ ਸ਼ਲਾਘਾਯੋਗ ਜਿਹੜਾ ਇਹ ਕੰਮ ਕੀਤਾ ਆ ਵੀ ਇਹਨਾਂ ਲੋਕਾਂ ਨੂੰ ਜਿਹੜਾ ਉਹ ਗ੍ਰਿਫਤਾਰ ਕਰਕੇ ਲੋਕਾਂ ਨੂੰ ਇੱਕ ਸੇਫ ਅਹਿਸਾਸ ਦਿਵਾਉਣ ਦੀ ਜਿਹੜੀ ਕੋਸ਼ਿਸ਼ ਆ ਉਹ ਕੀਤੀ ਹੈਗੀ ਆ। ਸਟਰ ਕਾਉਂਟੀ ਦੇ ਜੋ ਡਿਸਟ੍ਰਿਕਟ ਅਟਾਰਨੀ ਆ ਜੈਨੀਫਰ ਡੋਪਰੇ, ਉਹਨਾਂ ਨੇ ਕਿਹਾ ਕਿ ਸਿੱਖ ਕਮਿਊਨਿਟੀ ਬੜੀ ਪੀਸਫੁਲ ਕਮਿਊਨਿਟੀ ਹੈਗੀ ਆ। ਬਹੁਤ ਸਾਲਾਂ ਤੋਂ ਸਿੱਖਾਂ ਦੀ ਜਿਹੜੀ ਕਮਿਊਨਿਟੀ ਆ ਉਹਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਇਹ ਜਿਹੜੀ ਵਾਇਲੈਂਸ ਸੀ ਇਹ ਗੈਂਗ ਮੈਂਬਰਸ ਵੱਲੋਂ ਇਹ ਬਹੁਤ ਨਮੋਸ਼ੀ ਦਾ ਕਾਰਨ ਬਣੀ ਹੋਈ ਸੀ। ਅੱਜ
ਕੈਲੀਫੋਰਨੀਆ ਦੀਆਂ ਵੱਖ-ਵੱਖ ਏਜੰਸੀਆਂ ਦੀ ਹੈਲਪ ਦੇ ਨਾਲ ਜਿਹੜੇ ਗੈਂਗ ਮੈਂਬਰ ਨੂੰ ਅਰੈਸਟ ਕੀਤਾ ਗਿਆ ਹੈ, ਜਿਨ੍ਹਾਂ ਦੇ ਚਾਰਜਸ ਲਾਏ ਗਏ ਹੈਗੇ ਆ। ਅਟਾਰਨੀ ਜਨਰਲ ਰੌਬ ਵੰਟ ਆ ਕੈਲੀਫੋਰਨੀਆ ਦੇ, ਉਹਨਾਂ ਨੇ ਇਹ ਕਿਹਾ ਆ ਵੀ ਕੋਈ ਵੀ ਪਰਿਵਾਰ ਨੂੰ ਕਿਸੇ ਤਰ੍ਹਾਂ ਦੀ ਜਿਹੜੀ ਚਿੰਤਾ ਨਹੀਂ ਹੋਣੀ ਚਾਹੀਦੀ ਵੀ ਮੈਂ ਕਿਸੇ ਤਰ੍ਹਾਂ ਡਰਾਈਵ ਬਾਈ ਸ਼ੂਟਿੰਗ ਜਾਂ ਹੋਰ ਕਿਸੇ ਤਰ੍ਹਾਂ ਦੇ ਗਨ ਵਾਇਲੈਂਸ ਦਾ ਆਪਣੀ ਨੇਬਰਹੁੱਡ ਦੇ ਵਿੱਚ, ਆਪਣੀ ਧਾਰਮਿਕ ਜਗ੍ਹਾ ਦੇ ਸਥਾਨ ਦੇ ਉੱਤੇ ਜਾਂ ਕਿਸੇ ਵੀ ਪਬਲਿਕ ਪਲੇਸ ਦੇ ਉੱਤੇ ਕਿਸੇ ਤਰ੍ਹਾਂ ਦਾ ਵੀ ਸ਼ਿਕਾਰ ਨਾ ਹੋਵਾਂ। ਇਸ ਕਰਕੇ ਸਾਡੀ ਸਾਰੀਆਂ ਜਿੰਨੀਆਂ ਵੀ ਐਨਫੋਰਸਮੈਂਟ ਏਜੰਸੀਜ਼ ਆ ਜਿਨ੍ਹਾਂ ਨੇ ਇਹ ਵਰਕਆਊਟ ਕੀਤਾ ਹੈਗਾ, ਉਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਉਹਨਾਂ ਸਾਰਿਆਂ ਦੇ ਨਾਲ ਰਲ ਕੇ ਅਸੀਂ ਜਿਹੜੀ ਆ ਫਿਊਚਰ ਦੇ ਵਿੱਚ ਕਿਸੇ ਤਰ੍ਹਾਂ ਦੀ ਜਿਹੜੀ ਵਾਇਲੈਂਸ ਨਾ ਹੋਵੇ, ਉਸ ਨੂੰ ਬਚਾਉਣ ਦੇ ਲਈ ਕਾਫੀ ਜਿਹੜੀ ਆ ਇਹ ਹੈਲਪਫੁਲ ਹੋਊਗੀ। ਸੈਕਰਾਮੈਂਟੋ ਅੱਜ ਇਹ ਵੀ ਬੜੀ ਅਨਫੋਰਚੂਨੇਟ ਗੱਲ ਆ ਵੀ ਠੀਕ ਆ, ਆਪਾਂ ਵੀ ਪੰਜਾਬੀ ਕਹਿ ਰਹੇ ਆ, ਹੈ ਤਾਂ ਸਾਰੇ ਸਿੱਖਾਂ ਦੇ ਮੁੰਡੇ। ਬਹੁਤ ਸਾਰੇ ਜਿਹੜੇ ਇੱਥੇ ਦਾ ਟੀਵੀ ਮੀਡੀਆ ਆ ਉਹਨਾਂ ਨੇ ਹੈਡਿੰਗ ਇਹੀ ਲਾਏ ਆ ਵੀ 17 ਸਿੱਖ ਜਿਹੜੇ ਆ ਉਹ ਗੈਂਗਸਟਰ ਫੜੇ ਗਏ ਹੈਗੇ ਆ। ਜੋ ਸੈਕਰਾਮੈਂਟੋ ਕਾਉਂਟੀ ਦੇ ਡਿਸਟ੍ਰਿਕਟ ਅਟਾਰਨੀ ਥੀਨ ਹੋ ਆ, ਉਹਨਾਂ ਨੇ ਇਹ ਕਿਹਾ ਵੀ ਇਨਵੈਸਟੀਗੇਸ਼ਨ ਚੱਲ ਰਹੀ ਹੈਗੀ ਆ, ਪਰ ਸਾਨੂੰ ਕਿਸੇ ਨੂੰ ਵੀ ਇਹ ਨਹੀਂ ਜਿਹੜਾ ਚਿੰਤਾ ਕਰਨੀ ਚਾਹੀਦੀ ਵੀ ਇੱਕ ਬਹੁਤ ਹੀ ਵਧੀਆ ਵਾਈਬ੍ਰੈਂਟ ਜਿਹੜੀ ਸਿੱਖ ਕਮਿਊਨਿਟੀ ਆ ਉਹ ਸਾਰੀ ਇਹਦੇ ਵਿੱਚ ਇਨਵੋਲਵ ਆ। ਠੀਕ ਆ, ਇਸ ਕਮਿਊਨਿਟੀ ਦੇ ਕੁਝ ਮੈਂਬਰਾਂ ਨੇ ਇਹ ਜਿਹੜਾ ਬੁਰਾ ਨਾਂ ਦਿੱਤਾ ਹੈਗਾ ਇਸ ਕਮਿਊਨਿਟੀ ਨੂੰ, ਪਰ ਸਾਨੂੰ ਪੂਰੀ ਕਮਿਊਨਿਟੀ ਨੂੰ ਜਿਹੜਾ ਆ ਬਲੇਮ ਨਹੀਂ ਕਰਨਾ ਚਾਹੀਦਾ ਹੈਗਾ। ਬਿਲਕੁਲ ਜੀ ਹਰਜੋਤ ਸਿੰਘ ਜੀ, ਬਣਦਾ ਵੀ ਨਹੀਂ ਆ ਵੀ ਇਹ ਹੁਣ ਕਿਸੇ ਨੇ ਇਹ ਥੋੜੀ ਕੀਤਾ ਸੀਗਾ ਵੀ ਇਹਨਾਂ ਨੂੰ ਕਿਹਾ ਸੀਗਾ ਵੀ ਤੁਸੀਂ ਆਹ ਗੈਂਗ ਜਿਹੜੀ ਉਹ ਬਣਾਓ ਤੇ ਆਹ ਕੁਛ ਜਿਹੜਾ ਕਰੋ। ਇੱਕ ਟਾਈਮ ਤੇ ਇਕੱਠੇ ਫਿਰ ਆਪਸ 'ਚ ਲੜ ਪਏ ਤੇ 2 ਗਰੁੱਪ ਬਣਾ ਲਏ ਤੇ ਫਿਰ ਇੱਕ ਦੂਜੇ ਦੇ ਉੱਤੇ ਗੋਲੀਆਂ ਭਰਾਉਣੀਆਂ, ਕੁੱਟਮਾਰ ਜਿਹੜੀ ਉਹ ਸ਼ੁਰੂ ਕਰ ਲਈ। ਇਹ ਰਿਫਲੈਕਟ ਨਹੀਂ ਕਰਦੀ, ਇਹ ਸਿੱਖ ਕਮਿਊਨਿਟੀ ਨੂੰ ਰਿਫਲੈਕਟ ਨਹੀਂ ਕਰਦੀ। ਇਹਨਾਂ ਨੂੰ ਕੋਈ ਵੀ ਮੂੰਹ ਨਹੀਂ ਲਾਊਗਾ। ਇਹ ਆਪਾਂ ਨੂੰ ਪਤਾ ਹੈ ਵੀ ਨਾ ਹੀ ਸਿੱਖ ਕਮਿਊਨਿਟੀ ਇਸ ਚੀਜ਼ ਨੂੰ ਜਿਹੜੀ ਉਹ ਬਰਦਾਸ਼ਤ ਕਰਦੀ। ਜਿੱਥੇ ਗਲਤ ਆ ਉਸ ਨੂੰ ਗਲਤ ਕਹਿੰਦੇ ਆ। ਇਹ ਇੱਕ ਜਿਹੜੀ ਕਮਿਊਨਿਟੀ ਦੀ ਆਪਣੀ ਦੀ ਜਿਹੜੀ ਉਹ ਚੰਗੀ ਗੱਲ ਆ। ਸੈਕਰਾਮੈਂਟੋ ਕਾਉਂਟੀ ਡਿਸਟ੍ਰਿਕਟ ਅਟਾਰਨੀ ਜਿਹੜੇ ਥੀਨ ਹੋ ਆਪਾਂ ਜਿਨ੍ਹਾਂ ਦੀ ਗੱਲ ਕਰ ਰਹੇ, ਉਹ ਕਹਿੰਦੇ ਵੀ ਮੈਂ ਵੀ ਇੱਕ ਇਮੀਗ੍ਰੈਂਟ ਆ, ਅਸੀਂ ਵੀ ਇਮੀਗ੍ਰੈਂਟ ਕਮਿਊਨਿਟੀ ਦੇ ਵਿੱਚ ਆਏ ਆ ਤੇ ਕਹਿੰਦਾ ਵੀ ਮੇਰੇ ਲਈ ਬਹੁਤ ਇੱਜ਼ਤ ਵਾਲੇ ਨੇ ਜਿਹੜੇ ਸਿੱਖ ਅਮਰੀਕਨ ਕਮਿਊਨਿਟੀ ਆ। ਤੇ ਇਹ ਜਿਹੜੇ ਕਹਿੰਦੇ ਵੀ ਜਿੱਦਾਂ ਤੁਸੀਂ ਦੱਸ ਹੀ ਰਹੇ ਆ ਵੀ ਇਹ ਚਾਰਜਸ ਸਿਰਫ ਤੇ ਸਿਰਫ ਇਹਨਾਂ ਲੋਕਾਂ ਦੇ ਪ੍ਰਤੀ ਇਹ ਰਿਫਲੈਕਟ ਕਰਦੇ ਆ, ਨਾ ਕਿ ਕਮਿਊਨਿਟੀ ਨੂੰ। ਸੋ ਇੱਦਾਂ ਦੀ ਜਿਹੜੀ ਵਾਇਲੈਂਸ ਆ ਉਹ ਬਹੁਤ ਸਾਰੀ ਕਮਿਊਨਿਟੀਜ਼ ਦੇ ਵਿੱਚ ਨਿੰਦਣਯੋਗ ਥਾਵਾਂ ਦੇ ਉੱਤੇ ਆ। ਅਪੀਲ ਡੈਮੋਕ੍ਰੇਟ, CBS, ਫੌਕਸ, ਸੈਕਰਾਮੈਂਟੋ ਵੀ, ਇਹਨਾਂ ਸਾਰੀਆਂ ਥਾਵਾਂ ਦੇ ਉੱਤੇ ਆਲਰੇਡੀ ਇਹ ਜਿਹੜੀ ਨਿਊਜ਼ ਆ ਉਹ ਚੱਲ ਰਹੀ ਆ ਵੀ 17 ਕ੍ਰਿਮੀਨਲ ਸਿੰਡੀਕੇਟ ਇਨਵੈਸਟੀਗੇਸ਼ਨ ਦੇ ਵਿੱਚ ਗ੍ਰਿਫਤਾਰ ਆ। ਫਾਇਰ ਆਰਮ ਉਹਨਾਂ ਤੇ ਕੋਲੋਂ ਹੋਏ ਆ, ਸ਼ੂਟਿੰਗ ਤੇ ਵਾਇਲੈਂਸ ਦੇ ਵਿੱਚ ਇਹ ਸ਼ਾਮਲ ਸੀਗੇ, ਜਿਨ੍ਹਾਂ ਨੇ ਜਿਹੜੇ ਸਿੱਖ ਟੈਂਪਲ ਆਪਾਂ ਦੇਖਿਆ ਵੀ ਜਦੋਂ ਬਰੈਡਸ਼ਾਹ ਨਗਰ ਕੀਰਤਨ ਦੇ ਵਿੱਚ ਜਿਹੜੇ ਇਹਨਾਂ ਨੇ ਗੋਲੀਕਾਂਡ ਨੂੰ ਅੰਜਾਮ ਦਿੱਤਾ ਸੀ ਵੀ ਉਹਦੇ ਵਿੱਚ ਕਈ ਮਹੀਨਿਆਂ ਦੀ ਇਹਨਾਂ ਦੀ ਜਿਹੜੀ ਮਲਟੀ ਏਜੰਸੀ ਇਨਵੈਸਟੀਗੇਸ਼ਨ ਜਿਹੜੀ ਉਹ ਚੱਲ ਰਹੀ ਸੀਗੀ। ਸੋ ਬਹੁਤ ਕਹਿਣਗੇ ਇੱਦਾਂ ਵੀ ਹੁੰਦਾ ਵੀ ਤੁਸੀਂ ਤੁਹਾਨੂੰ ਜਿਹੜਾ ਕਹਿਣਾ ਨਹੀਂ ਚਾਹੀਦਾ, ਦੱਸਣਾ ਨਹੀਂ ਚਾਹੀਦਾ ਜਾਂ ਇੱਦਾਂ, ਪਰ ਇਹਦੇ ਨਾਲ ਫਾਇਦਾ ਕਿਹਦਾ ਹੋਊਗਾ? ਆਪਾਂ ਆਪਣੇ ਆਪ ਨੂੰ ਜਿਹੜੇ ਫਿਰ ਇੱਕ ਹਿਸਾਬ ਦੇ ਨਾਲ ਅਨਸੇਫ ਕਰਾਂਗੇ। ਅਜਿਹੇ ਲੋਕਾਂ ਦੀ ਲੋੜ ਨਹੀਂ ਆ ਕਮਿਊਨਿਟੀ ਨੂੰ, ਨਾ ਹੀ ਇਹਨਾਂ ਦੀ ਕੋਈ ਜਗ੍ਹਾ ਹੈਗੀ ਹੈ ਅਜਿਹੀਆਂ ਕਮਿਊਨਿਟੀਜ਼ ਦੇ ਵਿੱਚ। ਜਿੱਥੇ ਲੋੜ ਹੁੰਦੀ ਹੈ, ਜਿੱਥੇ ਕਰਨਾ ਹੈ ਉੱਥੇ ਕਰਨਾ ਨਹੀਂ। ਇੱਕ ਦੂਜੇ ਦੇ ਨਾਲ ਤੁਸੀਂ ਲੜ ਖੱਪ ਜਾਓਗੇ, ਉਹਦੇ ਨਾਲ ਕੀ ਫਾਇਦਾ? ਬਾਕੀਆਂ ਦੇ ਮਨਾਂ ਦੇ ਵਿੱਚ ਵੀ ਤੁਸੀਂ ਇੱਕ ਡਰ ਦਾ ਮਾਹੌਲ ਜਿਹੜਾ ਉਹ ਪੈਦਾ ਕਰ ਦੋਗੇ। ਇਹ ਟੋਟਲੀ ਇਹਨਾਂ ਦੀ ਗਲਤ ਗੱਲ ਆ। ਜਿਹੜੇ ਕੋਈ ਅਜਿਹੇ ਰਾਹਾਂ ਤੇ ਤੁਰੇ ਆ, ਭਾਈ ਮੁੱਖ ਧਾਰਾ 'ਚ ਤੁਹਾਡੇ ਕੋਲ ਵਾਪਸ ਆਉਣ ਦਾ ਮੌਕਾ ਹੁੰਦਾ ਆ। ਲੋਕ ਇੰਨੇ ਕੁ ਸੁਹਿਰਦ ਹੈਗੇ ਆ, ਤੁਹਾਡੀ ਮਦਦ ਕਰ ਸਕਦੇ ਆ। ਆਪਣੇ ਨਿਆਣੇ ਇਸ ਪਾਸੇ ਵੱਲ ਨੂੰ ਨਾ ਜਾਣ। ਇਹਦਾ ਜਿਹੜਾ ਆ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਫਿਊਚਰ ਕੀ ਆ। ਹਰਜੋਤ ਸਿੰਘ ਜੀ, ਫਿਊਚਰ ਇਸ ਦਾ ਕੋਈ ਬ੍ਰਾਈਟ ਫਿਊਚਰ ਨਹੀਂ ਹੈਗਾ, ਇਹ ਬੈਡ ਫਿਊਚਰ ਹੀ ਆ ਜਿਹੜਾ ਵੀ ਕੋਈ ਅਜਿਹੇ ਗੈਂਗਸ ਦੇ ਵਿੱਚ ਇਨਵੋਲਵ ਜਿਹੜਾ ਉਹ ਹੁੰਦਾ ਆ। ਸੋ ਪਲੀਜ਼ ਆਪਣਾ ਮਿਹਨਤ ਕਰੋ, ਕਮਾਈ ਕਰੋ, ਸੱਚ ਹੱਕ ਦੀ ਆਵਾਜ਼ ਜਿਹੜੀ ਉਹ ਚੱਕੋ ਤੇ ਪੁੱਠੇ ਕੰਮਾਂ ਤੋਂ ਜਿਹੜਾ ਉਹ ਬਚ ਕੇ ਜਿਹੜਾ ਉਹ ਤੁਸੀਂ ਰਹੋ। ਇੱਕ ਵਾਰੀ ਫਿਰ ਦੱਸਦੇ ਜਾਈਏ, ਇਹ ਸਾਰੀ ਜਿਹੜੀ ਇਨਵੈਸਟੀਗੇਸ਼ਨ ਹੋਈ ਆ ਜਿਹਦੇ ਵਿੱਚ ਇਹ ਸਾਰੇ ਗੈਂਗਸਟਰ ਫੜੇ ਗਏ ਆ ਜਿਨ੍ਹਾਂ ਤੇ ਫੈਲਨੀ ਚਾਰजेस ਲਾਏ ਗਏ ਆ, ਉਹਨਾਂ ਦੇ ਵਿੱਚ ਕੈਲੀਫੋਰਨੀਆ ਡਿਪਾਰਟਮੈਂਟ ਆਫ ਜਸਟਿਸ, CHP ਕੈਲੀਫੋਰਨੀਆ ਹਾਈਵੇ ਪੈਟਰੋਲ, DEA, FBI, ਹੋਮਲੈਂਡ ਸਿਕਿਉਰਿਟੀ ਤੇ ਹੋਰ ਬਹੁਤ ਸਾਰੀਆਂ ਲੋਕਲ ਲਾ ਇਨਫੋਰਸਮੈਂਟ ਜਿੰਨੇ ਸ਼ਹਿਰਾਂ ਦੀਆਂ ਜਾਂ ਕਾਉਂਟੀਜ਼ ਦੀਆਂ ਇਨਵੋਲਵ ਸੀਗੀਆਂ। ਜੈਨੀਫਰ ਡੁਪਰੇ ਜੋ ਉੱਥੇ ਦੇ ਡਿਸਟ੍ਰਿਕਟ ਅਟਾਰਨੀ ਆ ਸਟਰ ਕਾਉਂਟੀ ਦੇ, ਉਹਨਾਂ ਨੇ ਲੀਡ ਲਈ ਸੀ। ਉਹਨਾਂ ਨੇ ਕਿਹਾ ਵੀ 2 ਗਰੁੱਪ, ਜੇ ਇੱਕ ਦਾ ਨਾਮ ਉਹਨਾਂ ਨੇ ਮਿੰਟਾ ਗਰੁੱਪ ਦੱਸਿਆ,
ਇੱਕ ਦਾ ਨਾਂ AK47 ਗਰੁੱਪ ਦੱਸਿਆ, ਤੇ ਇਹ ਜਿਹੜੇ ਗਰੁੱਪ ਆ ਇਹਨਾਂ ਦੇ ਉਹ ਕਹਿੰਦੇ ਪਈ 30 ਦੇ ਕਰੀਬ ਮੈਂਬਰ ਹੈਗੇ ਆ। 17 ਜਾਣੇ ਜਿਹੜੇ ਅਰੈਸਟ ਹੋ ਗਏ ਆ, ਬਾਕੀਆਂ ਦੀ ਉਹਨਾਂ ਨੇ ਭਾਲ ਜਿਹੜੀ ਆ ਜਾਰੀ ਰੱਖੀ ਉਹ ਹੈਗੀ ਆ। ਪਰ ਇਹ ਸਾਰੇ ਕਾਸੇ ਦੇ ਵਿੱਚ ਅਰੈਸਟ ਦੇ ਵਿੱਚ ਜਿਹੜੀ ਇਨਵੈਸਟੀਗੇਸ਼ਨ ਹੋਈ ਆ, ਹੁਣ ਸਾਡੀ ਕਮਿਊਨਿਟੀ ਸੇਫ ਆ, ਤੇ ਨਾਲ ਦੀ ਨਾਲ ਜਿਹੜੀ ਸਿੱਖਾਂ ਦੀ ਕਮਿਊਨਿਟੀ ਆ ਉਹ ਵੀ ਸੇਫ ਹੋਊਗੀ। ਉਹਨਾਂ ਨੇ ਇਹ ਵੀ ਕਿਹਾ ਆ ਵੀ ਜੇ ਕਿਸੇ ਦੇ ਕੋਲ ਇਹਨਾਂ ਗੈਂਗ ਮੈਂਬਰਸ ਦੀ ਇਨਫੋਰਮੇਸ਼ਨ ਹੈਗੀ ਆ ਕਿਸੇ ਤਰ੍ਹਾਂ ਦੀ ਵੀ, ਤੇ ਤੁਸੀਂ ਜਿਹੜੀ ਆ ਟਿਪ ਲਾਈਨ ਜੋ ਦਿੱਤੀ ਗਈ ਆ 530 822 2026 5308222026, ਇੱਥੇ ਜਿਹੜੀ ਆ ਤੁਸੀਂ ਉਹ ਕਾਲ ਕਰਕੇ ਇਨਫੋਰਮੇਸ਼ਨ ਦੇ ਸਕਦੇ ਹੈਗੇ ਆ। ਹਰਜੋਤ ਸਿੰਘ ਜੀ, ਕਾਲੇ ਮੂਲ ਦੇ ਜਿਹੜੇ ਸਿਆਹ ਮੂਲ ਦੇ ਲੋਕਾਂ ਦੀ ਸ਼ਿਕਾਗੋ ਦੀ ਆਪਾਂ ਖਬਰਾਂ ਕਰਦੇ ਰਹਿੰਦੇ ਆ, ਕਿੰਨਾ ਕੁਝ ਦੇਖਦੇ ਆ। ਕਹਿੰਦੇ ਜੀ ਬਲੈਕ ਔਨ ਬਲੈਕ ਵਾਇਲੈਂਸ ਜਿਹੜੀ ਉਹ ਚੱਲ ਰਹੀ ਆ। ਫਿਰ ਕੱਲ ਨੂੰ ਇੱਥੇ ਕੀ ਆਪਾਂ ਇਸ ਪਾਸੇ ਵੱਲ ਨੂੰ ਵਧਣਾ ਆ ਭਾਈ? ਇਹ ਆਪਣਾ ਕੋਈ ਫਿਊਚਰ ਥੋੜੀ ਆ। ਇੱਥੇ ਮਿਹਨਤ ਕਰਨ ਵਾਲੇ ਆਪਾਂ ਬੰਦੇ ਆ ਵੀ ਇਸ ਤਰੀਕੇ ਨਾਲ ਤਸਵੀਰਾਂ ਜਿਹੜੀਆਂ ਉਹਨਾਂ ਨੇ ਇੱਕ ਵੱਡੀ ਜੀ ਕੀਤੀ ਆ, ਧੁੰਦਲੀ ਜੀ ਤਸਵੀਰ ਆ, ਜੇ ਪੂਰੀ ਕਲੈਰਿਟੀ ਦੇ ਨਾਲ ਨਹੀਂ ਆਏ, ਪਰ ਉਹਨਾਂ ਨੇ ਸਾਰੇ ਜਿਹੜੇ ਉਹ ਦੱਸੇ ਆ ਵੀ ਯੂਬਾ ਸਿਟੀ ਤੋਂ, ਯੋਲੋ ਕਾਉਂਟੀ ਤੋਂ, ਸੈਕਰਾਮੈਂਟੋ ਕਾਉਂਟੀ ਤੋਂ, ਸਟਰ ਕਾਉਂਟੀ ਤੋਂ, ਸੈਨ ਮਕੀਨ ਕਾਉਂਟੀ ਤੋਂ ਜਿਹੜੇ ਲੋਕ ਫੜੇ ਆ। ਕੁਛ ਕੁ ਉਹਨਾਂ ਨੇ ਤਸਵੀਰਾਂ ਨਹੀਂ ਦੱਸੀਆਂ। AB 1475 ਜਿਹੜਾ ਲਾ ਆ ਉਸ ਦੇ ਤਹਿਤ ਜੇ ਦੱਸਦੇ ਜਾਈਏ, ਜਿਹੜਾ AB 1475 ਲਾ ਹੁੰਦਾ ਆ, ਜਿਹੜੇ ਨਾਨ ਕ੍ਰਿਮੀਨਲ ਚਾਰਜਿਸ ਜਿਨ੍ਹਾਂ ਦੇ ਉੱਤੇ ਹੁੰਦੇ ਉਹਨਾਂ ਦੀ ਫਿਰ ਮਗ ਸ਼ਾਟ ਆ ਜਿਹਨੂੰ ਆਖਿਆ ਜਾਂਦਾ ਤਸਵੀਰ, ਉਹ ਨਹੀਂ ਲਗਾਈ ਜਾਂਦੀ। ਬਾਕੀਆਂ ਦੀਆਂ ਤਸਵੀਰਾਂ ਹੌਲੀ ਹੌਲੀ ਇਸ ਟਾਈਮ ਜਿਹੜੀਆਂ ਉਹ ਆ ਰਹੀਆਂ ਆ। ਸੋ ਮਿੰਟਾ ਗਰੁੱਪ ਤੇ AK47 ਗਰੁੱਪ ਅਕੋਰਡਿੰਗ ਟੂ ਜਿਹੜੇ ਸਟਰ ਕਾਉਂਟੀ ਡਿਸਟ੍ਰਿਕਟ ਅਟਾਰਨੀ ਜੈਨੀਫਰ ਡੁਪਰੀ, ਉਹਨਾਂ ਨੇ ਇਹ ਦੋ ਜਿਹੜੇ ਕ੍ਰਿਮੀਨਲ ਸਿੰਡੀਕੇਟਸ ਦਾ ਜਿਹੜਾ ਉਹ ਨਾਮ ਦਿੱਤਾ ਆ, ਇਹ ਗੈਂਗਾਂ ਦਾ ਜਿਹੜਾ ਉਹਨਾਂ ਨੇ ਨਾਮ ਦਿੱਤਾ ਆ ਵੀ ਇਸ ਤਰੀਕੇ ਦੇ ਨਾਲ ਆ। ਸੋ ਉੱਥੇ ਸਵਾਲ ਜਵਾਬ ਦੇ ਵਿੱਚ ਪੁੱਛਿਆ ਗਿਆ ਸੀਗਾ ਵੀ ਕੀ ਜਦੋਂ ਬ੍ਰੈਡਸ਼ਾਹ ਦੇ ਵਿੱਚ ਸੈਕਰਾਮੈਂਟੋ ਦੇ ਵਿੱਚ ਉਹ ਗੋਲੀ ਚੱਲੀ ਸੀ, ਕਹਿੰਦੇ ਵੀ ਫਿਰ ਅਸੀਂ ਉਸ ਤੋਂ ਬਾਅਦ ਦੇ ਵਿੱਚ ਰੈਂਪ ਅਪ ਕਰ ਦਿੱਤੀ ਆਪਣੀ ਇਨਵੈਸਟੀਗੇਸ਼ਨ, ਹੋਰ ਤੇਜ਼ ਜਿਹੜੀ ਉਹ ਕਰ ਦਿੱਤੀ, ਤੇ ਇਸ ਇਨਵੈਸਟੀਗੇਸ਼ਨ ਦੇ ਵਿੱਚ ਕਰਕੇ ਅਸੀਂ ਇਹਨਾਂ ਲੋਕਾਂ ਨੂੰ ਫੜਿਆ ਤੇ ਅਸੀਂ ਫਿਊਚਰ ਵਾਇਲੈਂਸ ਆ ਜਾਂ ਫਿਊਚਰ ਕ੍ਰਾਈਮ ਆ ਉਸ ਨੂੰ ਜਿਹੜਾ ਇਸ ਚੀਜ਼ ਦੇ ਕਰਕੇ ਜਿਹੜਾ ਉਹ ਬਚਾ ਲਿਆ ਹੈਗਾ ਆ। ਸੋ 41 ਫਾਇਰ ਆਰਮਸ ਜਿਨ੍ਹਾਂ 'ਚ ਸੈਮੀ ਆਟੋਮੈਟਿਕ ਰਾਈਫਲ ਤੇ ਮਸ਼ੀਨ ਗਨਸ ਜਿਹੜੀਆਂ ਆ ਉਹ ਫੜੀਆਂ ਗਈਆਂ ਆ। ਤੇ ਇੱਕ ਜਿਹੜਾ ਹਰਜੋਤ ਸਿੰਘ ਜੀ ਬੜਾ ਲੀਡਿੰਗ ਸਵਾਲ ਸੀਗਾ, ਇਹ ਚਿੰਤਾ ਵਾਲੀ ਗੱਲ ਇਸ ਲਈ ਆ ਕਿਉਂਕਿ ਆਪਣੀ ਜਿਹੜੀ ਕਮਿਊਨਿਟੀ ਦੇ ਵਿੱਚ ਕੁਝ ਅਜਿਹੇ ਗੰਦੇ ਲੋਕ, ਮਾੜੇ ਲੋਕ ਆ ਜਿਹੜੇ ਨਾਰਕੋਟਿਕਸ ਦੇ ਵਿੱਚ ਵੀ ਜੁੜਦੇ ਆ। ਉਹਨਾਂ ਨੇ ਸਵਾਲ ਪੁੱਛਿਆ ਕਿ ਨਾਰਕੋਟਿਕ ਵੀ ਫੜੇ ਗਏ। ਹੁਣ ਜਿਹੜੇ ਉੱਥੇ ਪ੍ਰੈਸ ਕਾਨਫਰੰਸ ਦੇ ਦੌਰਾਨ ਇਹ ਸਵਾਲ ਪੁੱਛੇ ਕਿ ਭਾਈ ਆਪਾਂ ਦਿਖਾ ਰਹੇ ਹਾਂ ਆਪਣੀ ਕੌਮ ਦੇ ਪ੍ਰਤੀ, ਆਪਣੀ ਕਮਿਊਨਿਟੀ ਦੇ ਪ੍ਰਤੀ। ਕੁਝ ਲੋਕਾਂ ਦੇ ਕਰਕੇ ਪੂਰੀ ਕਮਿਊਨਿਟੀ ਬਦਨਾਮ ਹੋ ਰਹੀ ਆ। ਅਕਲ ਨੂੰ ਹੱਥ ਮਾਰੋ। ਜੇ ਤੁਹਾਨੂੰ ਲੱਗਦਾ ਵੀ ਕੋਈ ਇਸ ਪਾਸੇ ਵੱਲ ਨੂੰ ਹੈਗਾ ਆ ਤੇ ਭਾਈ ਉਹਨੂੰ ਰੋਕੋ, ਉਹਨੂੰ ਮੁੱਖ ਧਾਰਾ 'ਚ ਵਾਪਸ ਮੇਨ ਸਟ੍ਰੀਮ 'ਚ ਲੈ ਕੇ ਆਓ। ਜੇ ਨਹੀਂ ਤਾਂ ਜਿਹੜੀ ਟਿਪ ਲਾਈਨ ਦਿੱਤੀ ਆ ਉਹਦੇ ਬਾਰੇ ਦੱਸੋ। ਜੇ ਕੁਝ ਹੈਗਾ ਆ ਵੀ ਭਾਈ ਆਪਣਿਆਂ ਦਾ, ਬਾਕੀਆਂ ਦਾ, ਸਾਰਿਆਂ ਦਾ, ਪਰਿਵਾਰਾਂ ਦਾ ਜਿਹੜਾ ਉਹ ਬਚਾਅ ਹੋਵੇ। ਇਸ ਚੀਜ਼ ਦੇ ਲਈ ਜਿਹੜੇ ਸਿੱਖ ਪੰਜਾਬੀ ਜਾਣੇ ਨਹੀਂ ਜਾਣੇ ਚਾਹੀਦੇ ਸੇਵਾ ਦੇ ਲਈ, ਹੋਰ ਇੰਨੀਆਂ ਚੰਗੀਆਂ ਚੀਜ਼ਾਂ ਕਰਦੇ ਆ, ਇੰਨੇ ਵਧੀਆ ਤਰੀਕੇ ਦੇ ਨਾਲ ਜਿਹੜਾ ਇੱਥੇ ਰਹਿੰਦੇ ਆ, ਆਪਣੀ ਹੱਕਾਂ ਦੀ ਗੱਲ ਕਰਦੇ ਆ, ਲੋਕਾਂ ਦੇ ਹੱਕਾਂ ਲਈ ਖੜਨ ਵਾਲੀ ਜਿਹੜੀ ਕਮਿਊਨਿਟੀ ਹੋਣੀ ਚਾਹੀਦੀ ਆ, ਨਾ ਕਿ ਆ ਪੁੱਠੇ ਕੰਮਾਂ ਦੇ ਲਈ। ਸੋ ਪਲੀਜ਼ ਇਸ ਚੀਜ਼ ਨੂੰ ਸਮਝੋ। ਬੰਦਾ ਕਈ ਵਾਰੀ ਭਾਵੁਕ ਵੀ ਹੋ ਜਾਂਦਾ ਆ, ਠੀਕ ਆ, ਅਸੀਂ ਸਮਝਦੇ ਹਾਂ ਇਸ ਗੱਲ ਨੂੰ, ਅਸੀਂ ਵੀ ਕਈ ਵਾਰੀ ਬੋਲਦੇ ਬੋਲਦੇ ਇਦਾਂ ਹੋ ਜਾਂਦੇ ਆ, ਪਰ ਇਹ ਆਪਾਂ ਨੂੰ ਸਾਰਿਆਂ ਨੂੰ ਬਹੁਤ ਬੈਡਲੀ ਰਿਫਲੈਕਟ ਦੇਖੋ ਨਾ ਤੁਸੀਂ ਰਾਜਕਵੀਰ ਸਿੰਘ ਜੀ, ਐਂਡ 'ਚ ਆਪਾਂ ਇਹ ਕਰਦੇ ਆ ਵੀ ਪੂਰੀ ਦੁਨੀਆ ਦੇ ਵਿੱਚ ਸਿੱਖ ਕੌਮ ਖਾਲਸੇ ਦਾ ਜਨਮ ਦਿਨ ਵਿਸਾਖੀ ਮਨਾ ਰਹੀ ਆ। ਹੁਣ ਉਹਨਾਂ ਦਿਨਾਂ ਦੇ ਦੌਰਾਨ ਇਹ ਗੈਂਗਸਟਰ ਫੜੇ ਗਏ ਆ, ਤੇ ਕੀ ਮੈਸੇਜ ਇਹ ਪੂਰੀ ਦੁਨੀਆ ਦੇ ਵਿੱਚ ਜਾਊਗਾ ਵੀ ਕਿੱਦਾਂ ਦੀ ਕਮਿਊਨਿਟੀ ਆ, ਕਿੱਦਾਂ ਦੀ ਕਮਿਊਨਿਟੀ ਦੇ ਇਹ ਮੈਂਬਰ ਆ। ਇਹ ਜ਼ਰੂਰ ਸੋਚਣਾ ਚਾਹੀਦਾ। ਹਾਂ ਠੀਕ ਆ, ਅਰੈਸਟ ਹੋਏ ਆ, ਤੁਹਾਡੇ ਕੇਸ ਚੱਲੂਗੇ, ਕਈ ਛੁੱਟ ਵੀ ਜਾਊਗੇ, ਪਰ ਜੋ ਪੂਰੀ ਦੁਨੀਆ ਦੇ ਵਿੱਚ ਸਿੱਖਾਂ ਦੀ ਬਦਨਾਮੀ ਹੋਈ ਆ, ਉਹਦੀ ਜਿਹੜੀ ਸਜ਼ਾ ਆ ਉਹ ਤਾਂ ਰੱਬ ਦੇ ਦਰਬਾਰ 'ਚ ਜਾ ਕੇ ਦੇਣੀ ਪਊਗੀ ਨਾ। ਬਿਲਕੁਲ। ਦੇਖੋ ਲਾ ਐਨਫੋਰਸਮੈਂਟ ਵਾਲੇ ਫਿਰ ਵੀ ਚੰਗੇ, ਉਹਨਾਂ ਨੇ ਕਿਹਾ ਵੀ ਦੇਖੋ ਕਮਿਊਨਿਟੀ ਨੂੰ ਰਿਫਲੈਕਟ ਨਹੀਂ ਕਰਦੇ, ਪਰ ਆਪਾਂ ਨੂੰ ਪਤਾ ਹੈ ਵੀ ਕੀ ਹੋਣਾ ਆ, ਕਿੱਦਾਂ ਦੀਆਂ ਗੱਲਾਂ ਜਿਹੜੀਆਂ ਉਹ ਚੱਲਣੀਆਂ। ਜਿਹੜੇ ਆਲਰੇਡੀ ਇਸ ਧਰਮ ਦੇ ਵਿਰੋਧ ਵਾਲੇ ਆ, ਉਹਨਾਂ ਨੇ ਕਿੰਨਾ ਕੁਛ ਜਿਹੜਾ ਉਹ ਕਹਿਣਾ ਹੈ। ਅਸੀਂ ਤਾਂ ਆਪ ਪੂਰੀ ਕਮਿਊਨਿਟੀ ਇਹਨਾਂ ਨੂੰ ਮੂੰਹ ਨਹੀਂ ਲਾ ਕੇ ਰਾਜੀ ਹੈਗੀ। ਸਾਰੇ ਜਣੇ ਇਹਨਾਂ ਦੀ ਨਿਖੇਧੀ ਕਰਨਗੇ, ਕੋਈ ਵੀ ਇਹਨਾਂ ਨੂੰ ਚੰਗਾ ਜਿਹੜਾ ਉਹ ਕਿਸੇ ਪਾਸੋਂ ਵੀ ਜਿਹੜਾ ਉਹ ਨਹੀਂ ਆਖੂਗਾ। ਸੋ ਪਲੀਜ਼ ਆਪਾਂ ਜਿੱਥੇ ਵੀ ਰਹਿੰਦੇ ਆ, ਕਿਤੇ ਵੀ ਹੈਗੇ ਆ, ਅਜਿਹੇ ਕੰਮਾਂ ਤੋਂ ਭਾਈ ਪਰਹੇਜ਼ ਕਰੋ, ਬਚਾਅ ਜਿਹੜਾ ਉਹ ਰੱਖੋ। ਪੁੱਠੇ ਪਾਸੇ ਦੇ ਵਿੱਚ ਕੁਛ ਵੀ ਜਿਹੜਾ ਉਹ ਨਹੀਂ ਰੱਖਿਆ ਉਹ ਬੈਡ ਆ, ਪਰ ਓਵਰਆਲ
ਜਿਹੜਾ ਹਰਜੋਤ ਸਿੰਘ ਜੀ ਇਹ ਹੋਇਆ ਆ। ਡੁਪਰੇ ਹੁਣਾਂ ਨੇ ਦੱਸਿਆ ਵੀ 2 ਬੰਦੇ ਗ੍ਰਿਫਤਾਰ ਕੀਤੇ ਸੀਗੇ, ਉਹ ਕਥਿਤ ਤੌਰ ਦੇ ਉੱਤੇ ਮੰਟੀਕਾ ਵੱਲ ਨੂੰ ਜਾ ਰਹੇ ਸੀ, ਜਿੱਥੇ ਜਾ ਕੇ ਉਹਨਾਂ ਨੇ ਕੋਈ ਹੋਮੋਸਾਈਡ ਕਮਿਟ ਕਰਨਾ ਸੀ। ਇਹ ਉਸ ਦੌਰਾਨ ਕਹਿੰਦੇ ਵੀ 3 ਫਾਇਰ ਆਰਮਸ ਉਹਨਾਂ ਤੋਂ ਇਹਨਾਂ ਨੇ ਜਿਹੜੀਆਂ ਫੜੀਆਂ ਹੈਗੀਆਂ। ਇੱਕ ਫੁੱਲੀ ਆਟੋਮੈਟਿਕ ਵੈਪਨ ਵੀ ਜਿਹੜੀ ਉਹ ਕਥਿਤ ਤੌਰ ਦੇ ਉੱਤੇ ਫੜੀ ਗਈ ਹੈ। ਫੁੱਲੀ ਆਟੋਮੈਟਿਕ ਅਲਾਉਡ ਨਹੀਂ ਆ ਕੈਲੀਫੋਰਨੀਆ ਦੇ ਵਿੱਚ। ਸੋ 7 ਬੰਦੇ ਜਿਹੜੀ ਸੈਕਰਾਮੈਂਟੋ ਦੇ ਵਿੱਚ ਸ਼ੂਟਿੰਗ ਹੋਈ ਸੀਗੀ ਨਗਰ ਕੀਰਤਨ ਦੇ ਦੌਰਾਨ, ਉਹਦੇ ਵਿੱਚ ਉਹਨਾਂ ਨੇ ਉਹ ਫੜੇ ਆ। ਕਹਿੰਦੇ ਵੀ ਲਾ ਐਨਫੋਰਸਮੈਂਟ ਨੇ ਉਸੇ ਦਿਨ ਪਰੇਡ ਦੇ ਵਿੱਚ ਜਿਹੜੀਆਂ 2 ਵਹੀਕਲਸ ਜਾ ਰਹੀਆਂ ਸੀ ਉਹਨਾਂ ਨੂੰ ਰੋਕਿਆ, ਉੱਥੇ 7 ਬੰਦਿਆਂ ਨੂੰ ਗ੍ਰਿਫਤਾਰ ਉਸੇ ਟਾਈਮ ਦੇ ਉੱਤੇ ਕਰ ਲਿਆ। ਉਹਨਾਂ ਦੇ ਕੋਲੋਂ 4 ਹੈਂਡਗਨ, 2 ਅਸਾਲਟ ਵੈਪਨਸ, ਲਾਰਜ ਕੈਪੈਸਿਟੀ ਮੈਗਜ਼ੀਨ ਦੇ ਨਾਲ ਜਿਹੜੀਆਂ ਸੀਗੀਆਂ ਉਹ ਫੜੀਆਂ। ਕਹਿੰਦੇ ਵੀ ਇਹਨਾਂ ਦਾ ਸੀਗਾ ਵੀ ਜਦੋਂ ਉਹਨਾਂ ਦਾ ਕੋਈ ਰਾਈਵਲ ਮੈਂਬਰ, ਗੈਂਗ ਮੈਂਬਰ ਉਹਨਾਂ ਨੂੰ ਦਿਖਣਾ ਆ, ਉਹਦੇ ਤੇ ਉਹਨਾਂ ਨੇ ਗੋਲੀਆਂ ਚਲਾਉਣੀਆਂ ਆ, ਤੇ ਜੇ ਉਹ ਇਦਾਂ ਚਲਾਉਂਦੇ ਤਾਂ ਮਾਸ ਕੈਜੂਅਲਟੀ ਇਨਸੀਡੈਂਟ ਵੀ ਹੋ ਸਕਦਾ ਸੀਗਾ। ਕਹਿੰਦੇ ਵੀ ਬਲੱਡ ਬਾਥ ਹੋਣੋਂ ਉਸ ਦਿਨ ਬਚਾ ਲਿਆ ਗਿਆ ਆ। ਲੋਕ ਧਿਆਨ ਦੇਣ, ਅਜਿਹੇ ਸ਼ਰਾਰਤੀ ਅਨਸਰ, ਗੰਦੇ ਅਨਸਰ, ਮਾੜੇ ਲੋਕਾਂ ਤੋਂ ਮੂੰਹ ਨਾ ਲਾਓ। ਇਹਨਾਂ ਨੂੰ ਸੋਸ਼ਲੀ ਟੋਟਲੀ ਇਹਨਾਂ ਦਾ ਬਾਈਕਾਟ ਕਰਨਾ ਚਾਹੀਦਾ ਆ। ਜਿਹੜੇ ਵੀ ਇਹਨਾਂ ਦੇ ਨਾਲ ਜੁੜੇ ਆ, ਇਹਨਾਂ ਨੂੰ ਪਤਾ ਲੱਗੇ ਵੀ ਭਾਈ ਇਹਨਾਂ ਤੋਂ ਪਰੇ ਰਹਿਣਾ ਆ। ਨਿਆਣਿਆਂ ਨੂੰ ਦਿਖਾਓ ਵੀ ਆਹ ਹਸ਼ਰ ਹੁੰਦਾ ਜੋ ਬਾਅਦ 'ਚ, ਜੇ ਤੁਹਾਡੇ ਦਿਮਾਗ ਦੇ ਵਿੱਚ ਕੋਈ ਜ਼ਿਆਦਾ ਖੂਨ ਤੁਹਾਡਾ ਤੱਤਾ ਜਿਹੜਾ ਉਹ ਹੁੰਦਾ ਆ ਨਾ, ਵੀ ਆਹ ਚੀਜ਼ ਜਿਹੜੀ ਉਹ ਹੋ ਜਾਂਦੀ ਆ। ਸੋ ਬਚ ਕੇ ਰਹੋ ਇਹੋ ਜਿਹੀਆਂ ਜਿਹੜੇ ਆ ਲੋਕਾਂ ਤੋਂ। ਦੇਖੋ, ਇੰਡੀਆ ਦਾ ਮੀਡੀਆ ਜਿਹੜਾ ਆ ਸਿੱਖਾਂ ਨੂੰ ਹਮੇਸ਼ਾ ਹੀ ਬੜਾ ਦੂਜੇ ਤਰੀਕੇ ਦੇ ਨਾਲ ਪੇਸ਼ ਕਰਦਾ ਆ। ਹੁਣ ਉਹ ਦੇਖਿਓ ਵੀ ਉਹਨਾਂ ਨੂੰ ਕਿੱਦਾਂ ਉੱਥੇ ਦੀਆਂ ਖਬਰਾਂ ਆਉਣੀਆਂ, ਉਹਨਾਂ ਨੂੰ ਤੁਸੀਂ ਕਿੰਨਾ ਕੁ ਰੋਕੋਗੇ। ਕਈ ਵਾਰੀ ਸਾਡੇ ਉੱਤੇ ਤੰਜ ਕੱਸ ਦਿੰਦੇ ਆ ਵੀ ਦੇਖੋ ਜੀ, ਪੰਜਾਬੀ ਰੇਡੀਓ USA ਵਾਲਿਆਂ ਨੇ ਪੰਜਾਬੀਆਂ ਦੀ ਖਬਰ ਕਾਹਤੇ ਸਾਂਝੀ ਕੀਤੀ ਆ, ਹੈ ਨਾ। ਹੁਣ ਪੂਰੀ ਦੁਨੀਆ ਦਾ ਮੂੰਹ ਤੁਸੀਂ ਕਿਸ ਤਰ੍ਹਾਂ ਛੁਪਾਓਗੇ। ਇਹ ਜਿਹੜੀ ਆ ਘਟਨਾ ਬਹੁਤ ਹੀ ਮਾੜੀ ਗੱਲ ਹੈਗੀ ਆ। ਪਰ ਜਿੰਨੀਆਂ ਵੀ ਲਾ ਇਨਫੋਰਸਮੈਂਟ ਏਜੰਸੀਜ਼ ਆ ਜਿਨ੍ਹਾਂ ਨੇ ਇਹ ਕੰਮ ਕੀਤਾ ਆ, ਉਹਨਾਂ ਸਾਰਿਆਂ ਦੀ ਐਪਰੀਸ਼ੀਏਸ਼ਨ ਬਣਦੀ ਆ। ਆਪਾਂ ਸਾਰੇ ਅਮਰੀਕਨ ਗੁੱਡ ਸਿਟੀਜ਼ਨ ਹੈਗੇ ਆ। ਇਹਦੇ ਨਾਲ ਜਿਹੜੇ ਆਪਾਂ ਸਾਰੇ ਸੇਫ ਰਹਾਂਗੇ। ਲੋਕਾਂ ਦੇ ਵਿੱਚ ਬੜਾ ਡਰ ਵਾਲਾ ਮਾਹੌਲ ਹੁੰਦਾ ਸੀ। ਆਪਾਂ ਜਾਣਦੇ ਹੀ ਆ, ਲਗਭਗ ਆਪਾਂ ਹਰ ਈਵੈਂਟ ਕਵਰ ਕਰਦੇ ਹਾਂ ਪੰਜਾਬੀ ਰੇਡੀਓ USA ਤੇ। ਜਿਹੜੇ ਪ੍ਰਬੰਧਕ ਹੁੰਦੇ ਆ ਵਿਚਾਰੇ ਡਰੇ ਹੋਏ ਹੁੰਦੇ ਆ, ਯਾਰ ਸਾਡੇ ਕੋਈ ਕਿਸੇ ਤਰ੍ਹਾਂ ਦੀ ਬੈਡ ਘਟਨਾ ਨਾ ਵਾਪਰ ਜਾਏ ਕਿਤੇ ਵੀ, ਚਾਹੇ ਕੋਈ ਮੇਲਾ ਹੁੰਦਾ ਆ, ਕੋਈ ਕਬੱਡੀ ਦਾ ਮੈਚ ਹੁੰਦਾ ਆ, ਕੋਈ ਨਗਰ ਕੀਰਤਨ ਹੁੰਦਾ, ਕੋਈ ਗੁਰੂ ਘਰਾਂ 'ਚ। ਸੋ ਹੋਪਫੁਲੀ ਇਸ ਤੋਂ ਬਾਅਦ ਜਿਹੜਾ ਆ ਸਾਰੇ ਜਾਣੇ ਜਿਹੜੇ ਆ ਸੇਫ ਰਹਿਣਗੇ ਜੀ। ਸੋ ਆਪਰੇਸ਼ਨ ਬ੍ਰੋਕਨ ਸਵੋਰਡ ਦੇ ਤਹਿਤ ਇਹਨਾਂ ਨੇ 17 ਜਿਹੜੇ ਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਆ। 2 ਗੈਂਗ ਮੈਂਬਰਸ ਦੇ 2 ਗੈਂਗਾਂ ਦੇ ਇਹ 17 ਗੈਂਗ ਮੈਂਬਰਸ ਆ। ਇੱਕ ਦੂਜੇ ਦੇ ਉੱਤੇ ਇਹ ਲੜਦੇ ਸੀ, ਗੋਲੀਆਂ ਚਲਾਉਂਦੇ ਸੀਗੇ। ਵੱਖ-ਵੱਖ 10 ਤੋਂ ਵੱਧ ਸ਼ੂਟਿੰਗ, 11 ਸ਼ੂਟਿੰਗਸ ਦੇ ਵਿੱਚ ਇਹ ਇਨਵੋਲਵ ਜਿਹੜੇ ਉਹ ਰਹੇ ਆ ਅਕ੍ਰੋਸ ਪੀਰੀਅਡ ਆਫ ਟਾਈਮ। ਕਈ ਸਾਲਾਂ ਤੋਂ, ਕਈ ਮਹੀਨਿਆਂ ਦੀ ਇਨਵੈਸਟੀਗੇਸ਼ਨ ਤੋਂ ਬਾਅਦ ਇਹ ਗ੍ਰਿਫਤਾਰੀ ਹੋਈ ਆ। ਆਉਣ ਵਾਲੇ ਦਿਨਾਂ 'ਚ ਹੋਰ 20 ਗ੍ਰਿਫਤਾਰੀਆਂ ਇਸ ਦੇ ਵਿੱਚ ਹੋ ਸਕਦੀਆਂ ਆ। ਸੋ ਇਹ ਜਿਹੜੀ ਸੀਗੀ ਜੀ ਲੇਟੈਸਟ ਖਬਰ, ਜਿਸ ਦੇ ਬਾਰੇ ਆਪਾਂ ਆਪਣੇ ਸਰੋਤਿਆਂ ਦੇ ਨਾਲ ਜਿਹੜੀ ਉਹ ਸਾਂਝ ਪਾਈ ਆ। ਜਿੱਦਾਂ ਹੀ ਹੋਰ ਅਪਡੇਟਸ ਇਸ ਦੇ ਬਾਬਤ ਆਉਣਗੀਆਂ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਰਵਾਂਗੇ। ਹੁਣ ਲੈਂਦੇ ਹਾਂ ਜੀ ਇਜਾਜ਼ਤ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।